USEFP ਹੈ ਕੀ ਸੀਗਾ? USEFP ਜਿਹੜਾ ਪ੍ਰੋਗਰਾਮ ਹੈ ਨਾ, ਇਹ 1950 ਚ ਸ਼ੁਰੂ ਹੋਇਆ ਸੀ। ਪਾਕਿਸਤਾਨ ਦੇ ਬਣਨ ਤੋਂ 3 ਸਾਲ ਬਾਅਦ ਹੀ ਅਮਰੀਕਾ ਔਰ ਪਾਕਿਸਤਾਨ ਦੇ ਦਰਮਿਆਨ ਇਹ ਇੱਕ ਪ੍ਰੋਗਰਾਮ ਹੋਏਗਾ, ਜਿਹਦੇ ਤਹਿਤ ਜਿਹੜੇ ਤਾਲਿਬ ਇਲਮ ਨੇ, ਜਿਹੜੇ ਪੜ੍ਹੇ ਲਿਖੇ ਲੋਕ ਨੇ, ਪੜ੍ਹਨ ਵਾਲੇ ਨੇ, ਉਹਨਾਂ ਦੇ ਦਰਮਿਆਨ ਇੱਕ ਰਾਬਤਾ ਕਾਇਮ ਹੋਏਗਾ ਅਮਰੀਕਾ ਔਰ ਪਾਕਿਸਤਾਨੀਆਂ ਦੇ ਦਰਮਿਆਨ। ਇਹਨੂੰ ਸਮਝਣ ਦੀ ਵਿੱਚ ਆਸਾਨੀ ਪੈਦਾ ਹੋਏਗੀ। ਠੀਕ ਹੈ। ਔਰ ਇਹ ਪ੍ਰੋਗਰਾਮ ਸਿਰਫ ਪਾਕਿਸਤਾਨ ਵਾਸਤੇ ਨਹੀਂ ਸੀ, ਪੂਰੀ ਦੁਨੀਆ ਵਾਸਤੇ। ਠੀਕ ਹੈ। ਉਹਨਾਂ ਨੇ ਇਹ ਪ੍ਰੋਗਰਾਮ ਪਾਕਿਸਤਾਨ ਵਾਸਤੇ ਜਿਹੜਾ ਨਾ ਉਹ ਬੰਦ ਕਰ ਦਿੱਤਾ ਹੈ। ਇਸ ਤੋਂ ਬਾਅਦ ਹੁਣ ਬਾਕੀ ਕੀ ਚਾਂਸ ਆ, ਕਿਹੜਾ ਰਾਹ ਆ ਜਿਹਨੂੰ ਲੀਗਲੀ ਵਰਤ ਕੇ ਇੱਥੇ ਆਇਆ ਜਾ ਸਕਦਾ ਹੈ? ਬਿਲਕੁਲ ਇਸ ਤਰ੍ਹਾਂ ਹੀ ਹੈ ਕਿ ਲੋਕ ਆਉਂਦੇ ਸੀ, ਇੱਕ ਸਮੈਸਟਰ ਇੱਥੇ ਰਹਿੰਦੇ ਸੀ, ਪੜ੍ਹਦੇ ਸੀ ਔਰ ਵਾਪਸ ਚਲੇ ਜਾਂਦੇ ਸੀ। ਉਹਨਾਂ ਦਾ ਜਿਹੜੀ ਦਿਲਚਸਪੀ ਵੱਧ ਜਾਂਦੀ ਸੀ ਅਮਰੀਕਾ 'ਚ, ਔਰ ਉਹ ਕਹਿੰਦੇ ਸੀ ਕਿ ਅਸੀਂ ਇੱਥੇ ਮਜ਼ੀਦ ਪੜ੍ਹਨਾ। ਇਹ ਇੱਕ ਬੜਾ ਅੱਛਾ ਜ਼ਰੀਆ ਸੀ ਅਮਰੀਕਾ ਆਉਣ ਦਾ, ਔਰ ਅਮਰੀਕਾ ਨੂੰ ਵੀ ਇਸ ਪ੍ਰੋਗਰਾਮ ਦਾ ਬੜਾ ਫਾਇਦਾ ਸੀ, ਕਿਉਂਕਿ ਇਹ ਪ੍ਰੋਗਰਾਮ ਕੋਈ ਐਸਾ ਨਹੀਂ ਹੈ ਕਿ ਜੀ ਅਮਰੀਕਾ 'ਚ ਆਏ, ਪੜ੍ਹੇ, ਵਾਪਸ ਚਲੇ ਗਏ। ਇਹਨਾਂ ਵਾਸਤੇ ਇੱਕ ਡਿਪਲੋਮੇਸੀ ਦਾ ਟੂਲ ਸੀ। ਹਰ ਬੰਦੇ ਨੂੰ ਸਕਾਲਰਸ਼ਿਪ ਨਹੀਂ ਸੀ ਲੱਭਦੀ ਪਾਕਿਸਤਾਨ 'ਚ। ਬਿਲਕੁਲ ਟਾਵੇਂ ਸੀਗੇ ਜਿਹੜੇ ਸਕਾਲਰਸ਼ਿਪ ਲੈਂਦੇ ਸੀਗੇ। ਰੀਜਵੰਦ ਨੇ ਜਿਹੜੇ, ਉਹ ਕਈ ਵਾਰ ਸਕਾਲਰਸ਼ਿਪ ਨਹੀਂ ਸੀ ਲੱਭਦੀ, ਇਹ ਤੇ ਦਾਖਲਾ ਲੱਭ ਜਾਂਦਾ ਸੀਗਾ, ਪੱਲਿਓਂ ਖਰਚ ਕਰਕੇ ਆ ਜਾਂਦੇ ਸੀ। ਇਸ ਤਰ੍ਹਾਂ ਹੀ ਇਹ ਦੋਵੇਂ ਸੂਰਤਾਂ ਦੇ ਵਿੱਚ ਉਹ ਹੁੰਦਾ ਸੀਗਾ ਕਿ ਅਮਰੀਕਾ ਦੇ ਵਿੱਚ ਸਾਡਾ ਫਿਊਚਰ ਬਣ ਜਾਵੇ, ਆਉਣ ਵਾਲਾ ਵਕਤ ਬਣ ਜਾਏ, ਬਾਲ ਬੱਚਾ ਫੈਮਿਲੀ ਉੱਥੇ ਸ਼ਿਫਟ ਕਰ ਲਈਏ। ਇਹ ਹੁਣ ਤਾਜ਼ਾ ਲਹਿਰ ਤੋਂ ਬਾਅਦ ਇਹ ਆਸ ਵੀ ਮੁੱਕਦੀ ਹੋਈ ਨਜ਼ਰ ਆ ਰਹੀ ਹੈ। ਕੀ ਸਮਝਦੇ ਜੀ ਕਿ ਪਾਕਿਸਤਾਨੀ ਪੜ੍ਹਿਆਰਾਂ ਦਾ ਇਸ ਮਾਮਲੇ ਦੇ ਉੱਤੇ, ਜਦੋਂ ਕੋਈ ਆਸ ਉਮੀਦ ਅੱਗੇ ਫਿਊਚਰ ਦੀ ਨਹੀਂਗੀ, ਕੀ ਸਿਰਫ ਪੜ੍ਹਾਈ ਵਾਸਤੇ ਇਧਰ ਆਉਣ ਦਾ ਰੁਝਾਨ ਹੈ ਜਿਹੜਾ ਕਾਇਮ ਦਾਇਮ ਰਹੇਗਾ? ਅਮਰੀਕਾ ਦਾ ਜਿਹੜਾ ਨਿਜ਼ਾਮ ਹੈ ਨਾ, ਉਹ ਤੁਹਾਡੇ 'ਚ ਦੋ ਚੀਜ਼ਾਂ ਜ਼ਰੂਰ ਕਰਦਾ। ਇੱਕ ਕਹਿੰਦੇ ਨੇ ਕਿ ਜੀ ਅਗਰ ਉਹ ਕੁਛ ਨਾ ਕਰੇ ਤੇ ਉਹ ਤੁਹਾਨੂੰ ਕ੍ਰਿਟੀਕਲ ਜ਼ਰੂਰ ਬਣਾ ਦਿੰਦਾ, ਕਿ ਤੁਹਾਡੀ ਸੋਚ ਨੂੰ ਐਡਾ ਅੱਛਾ ਜਿਹੜਾ ਨਾ ਉਭਾਰ ਕੇ ਬਾਹਰ ਲਿਆਂਦਾ ਕਿ ਤੁਸੀਂ ਹਰ ਚੀਜ਼ ਨੂੰ ਇੱਕ ਕ੍ਰਿਟੀਕਲ ਨਿਗਾਹ ਨਾਲ ਵੇਖਦੇ ਹੋ। ਤੁਸੀਂ ਐਡੀ ਛੇਤੀ ਜਿਹੜਾ ਨਾ ਤੁਹਾਨੂੰ ਕੋਈ ਗੱਲ ਦੱਸੇਗਾ, ਤੁਸੀਂ ਉਹ ਤੇ ਯਕੀਨ ਨਹੀਂ ਕਰੋਗੇ, ਤੁਸੀਂ ਤਹਿਕੀਕ ਕਰੋਗੇ, ਤੁਸੀਂ ਉਹਦਾ ਬੈਕਗ੍ਰਾਉਂਡ ਜਾਣੋਗੇ ਤੇ ਉਹਨੂੰ ਐਡੀ ਛੇਤੀ ਮੰਨੋਗੇ ਨਹੀਂ। ਆਸ ਉਮੀਦ ਹੁਣ ਰਹਿ ਕਿਹੜੀ ਗਈ ਹੈ ਜਿਹਦੇ ਤੋਂ ਪਾਕਿਸਤਾਨੀ ਲੋਕ ਫਾਇਦਾ ਚੁੱਕ ਸਕਦੇ? ਦੇਖੋ, ਹਾਲੇ ਤੱਕ ਮੇਰਾ ਖਿਆਲ ਹੈ ਕਿ ਅਜੇ ਵੀ ਅਮਰੀਕਾ ਦੇ ਵਿੱਚ ਆਣਾ, ਮੇਰਾ ਖਿਆਲ ਹੈ ਕਿ ਇੱਕ ਆਸਾਨ ਤਰੀਨ ਕੰਮ ਹੈ। ਅਗਰ ਤੁਸੀਂ ਪੜ੍ਹਨ ਆਣਾ ਚਾਹੁੰਦੇ ਹੋ, ਤੇ ਅਗਰ ਤੁਸੀਂ ਲੀਗਲ ਆਣਾ ਚਾਹੁੰਦੇ ਹੋ, ਅਗਰ ਤੁਸੀਂ ਪੜ੍ਹਨ ਆਣਾ ਚਾਹੁੰਦੇ ਹੋ, ਅਗਰ ਤੁਸੀਂ ਆਪਣਾ ਮੁਸਤਕਬਲ ਬਣਾਉਣ ਆਣਾ ਚਾਹੁੰਦੇ ਹੋ, ਤੇ ਹਲੇ ਵੀ ਇਹ ਬਿਲਕੁਲ ਦੁਨੀਆ ਦਾ ਬਿਹਤਰੀਨ ਮੁਲਕ ਹੈ। ਇੱਥੇ ਅਪਰਚੂਨਿਟੀਜ਼ ਨੇ, ਇੱਥੇ ਮੌਕੇ ਨੇ, ਤੁਸੀਂ ਪੜ੍ਹਨ ਆ ਸਕਦੇ ਹੋ। ਫੁੱਲ ਬ੍ਰਾਈਟ ਵੀ ਹਲੇ ਹੈ, ਯੂਨੀਵਰਸਿਟੀਆਂ ਵੀ ਸਕਾਲਰਸ਼ਿਪ ਦੇ ਰਹੀਆਂ ਨੇ। ਪੰਜਾਬੀ ਰੇਡੀਓ USA ਦੇਖ ਰਹੇ, ਸੁਣ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਮੇਰੇ ਵੱਲੋਂ ਮਸੂਦ ਮੱਲੀ ਵੱਲੋਂ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਇਸ ਖਾਸ ਗੱਲਬਾਤ 'ਚ। ਔਰ ਅੱਜ ਦੀ ਇਹ ਖਾਸ ਗੱਲਬਾਤ ਹੈ ਜਿਹੜੀ, ਇਹਦਾ ਚਰਚਾ ਜਾਂ ਇਹਦਾ ਵਿਸ਼ਾ ਇਹ ਹੈ ਕਿ ਅਮਰੀਕਨ ਸਰਕਾਰ ਵੱਲੋਂ, ਅਮਰੀਕਨ ਗਵਰਨਮੈਂਟ ਵੱਲੋਂ ਪਾਕਿਸਤਾਨੀ ਪੜ੍ਹਿਆਰਾਂ ਵਾਸਤੇ ਜਿਹੜਾ ਗਲੋਬਲ ਅੰਡਰ ਗ੍ਰੈਜੂਏਟ ਪ੍ਰੋਗਰਾਮ ਸੀਗਾ, ਜਿਹੜਾ ਪਿਛਲੇ 15 ਸਾਲਾਂ ਤੋਂ ਚੱਲ ਰਿਹਾ ਸੀਗਾ, ਉਹਨੂੰ ਅਚਾਨਕ ਬੰਦ ਕਰ ਦਿੱਤਾ ਗਿਆ। ਔਰ ਇਹ ਪ੍ਰੋਗਰਾਮ ਐਨ ਉਸ ਵੇਲੇ ਬੰਦ ਕੀਤਾ ਗਿਆ ਜਦੋਂ ਇਸ ਸਾਲ ਰੀਜਵੰਦ ਜਾਂ ਆਸਵੰਦ ਸਨ ਜਿਹੜੇ, ਉਹਨਾਂ ਨੇ ਐਪਲੀਕੇਸ਼ਨਸ, ਦਰਖਾਸਤਾਂ ਭਰ ਦਿੱਤੀਆਂ ਔਰ ਦਰਖਾਸਤਾਂ ਭਰੀਆਂ ਭਰਾਤੀਆਂ ਵਿੱਚ ਰਹਿ ਗਈਆਂ। ਔਰ ਫਿਰ ਪਤਾ ਲੱਗਾ ਕਿ ਨਹੀਂ, ਇਹ ਸੇਵਾਵਾਂ ਅਮਰੀਕਨ ਸਰਕਾਰ ਵੱਲੋਂ ਹੁਣ ਹੋਰ ਨਹੀਂ ਨਿਭਾਈਆਂ ਜਾਣੀਆਂ। ਸੋ ਇਸ ਮਾਮਲੇ ਦੇ ਉੱਤੇ ਗੱਲਬਾਤ ਕਰਨ ਵਾਸਤੇ ਅਸੀਂ ਅੱਜ ਆਪਣੇ ਰੂਬਰੂ ਇਸ ਪੋਡਕਾਸਟ 'ਚ, ਇਸ ਇੰਟਰਵਿਊ 'ਚ, ਇਸ ਗੱਲਬਾਤ 'ਚ ਕੀਤਾ ਹੈ ਡਾਕਟਰ ਮੁਹੰਮਦ ਇਤਫਾਕ ਹੋਣਾ ਨੂੰ। ਡਾਕਟਰ ਮੁਹੰਮਦ ਇਤਫਾਕ ਹੋਣੇ ਇੱਕ ਪਾਕਿਸਤਾਨੀ ਸਟੂਡੈਂਟ ਸਨ ਜਦੋਂ ਉਹਨਾਂ ਨੇ ਅਮਰੀਕਾ ਦੀ ਧਰਤੀ ਤੇ ਪੈਰ ਰੱਖਿਆ, ਔਰ ਇਹਨਾਂ ਨੇ PhD ਹੈ ਜਿਹੜੀ ਉਹ ਪੂਰੀ ਕੀਤੀ ਕੈਂਸਸ ਯੂਨੀਵਰਸਿਟੀ ਤੋਂ। ਫਿਰ ਅੱਜ ਕੱਲ ਇਹ ਅਸਿਸਟੈਂਟ ਪ੍ਰੋਫੈਸਰ ਨੇ ਸਕੂਲ ਆਫ ਕਮਿਊਨੀਕੇਸ਼ਨ ਸਟੱਡੀਜ਼, ਜੇਮਸ ਮੈਡੀਸਨ ਯੂਨੀਵਰਸਿਟੀ ਵਰਜੀਨੀਆ ਦੇ ਵਿੱਚ। ਤੇ ਇਹ ਹੁਣ ਪਾਕਿਸਤਾਨੀ ਪੜ੍ਹਿਆਰਾਂ ਵਾਸਤੇ ਇਹ ਖਬਰ ਆ ਜਿਹੜੀ ਜਿੱਡੀ ਦੁੱਖ ਵਾਲੀ ਹੈ, ਉਹਦੀ ਪਰੇਸ਼ਾਨੀ ਵਾਲੀ ਵੀ ਹੈ। ਪਾਕਿਸਤਾਨ ਦੇ ਵਿੱਚ ਤੇ ਹੁਣ ਇਹ ਵੀ ਚਰਚੇ ਚੱਲ ਰਹੇ ਨੇ ਕਿ ਅਮਰੀਕਾ ਨੇ ਸ਼ਾਇਦ ਪਾਕਿਸਤਾਨੀ ਪੜ੍ਹਿਆਰਾਂ ਦੇ ਉੱਤੇ ਗੈਰ ਐਲਾਨੀਆ ਪਾਬੰਦੀ ਹੈ ਜਿਹੜੀ ਉਹ ਲਾ ਦਿੱਤੀ ਹੈ। ਇਹ ਹੁਣ ਜਿੰਨੀਆਂ ਚਿੰਤਾਵਾਂ ਨੇ, ਇਹਨਾਂ ਨੂੰ ਸਵਾਲਾਂ ਦੇ ਰੂਪ 'ਚ ਅਸੀਂ ਡਾਕਟਰ ਮੁਹੰਮਦ ਇਤਫਾਕ ਦੇ ਸਾਹਮਣੇ ਰੱਖਾਂਗੇ, ਜਿਹੜੇ ਆਪ ਵੀ ਬੀਇੰਗ ਸਟੂਡੈਂਟ ਹੀ ਆਏ ਸਨ। ਪਹਿਲਾਂ ਤਾਂ ਡਾਕਟਰ ਸਾਹਿਬ, ਤੁਹਾਨੂੰ ਅੱਜ ਦੀ ਇਸ ਗੱਲਬਾਤ 'ਚ, ਇਸ ਪ੍ਰੋਗਰਾਮ 'ਚ, ਇਸ ਪੋਡਕਾਸਟ 'ਚ ਜੀ ਆਇਆਂ ਨੂੰ ਕਹਿੰਦੇ ਆ। अस्सलाम वालेकुम और वेलकम टू द शो, वेलकम टू द प्रोग्राम, वेलकम टू पंजाबी रेडियो USA। वालेकुम सलाम अली साहब, बहुत शुक्रिया, बड़ी मेहरबानी है, ਤੁਹਾਡੀ ਮਿਹਰਬਾਨੀ ਜਨਾਬ। ਜੀ ਆਇਆਂ ਨੂੰ। ਔਰ ਖੁਸ਼ੀ ਹੁੰਦੀ ਹੈ ਕਿ ਇੱਕ ਪੈਂਡਾ ਤੈਅ ਕਰਕੇ ਤੁਹਾਡੇ ਵਰਗੇ ਲੋਕ ਇੱਥੇ ਆਏ, ਨੇਕਨਾਮੀ ਦਾ ਸਬਬ ਬਣੇ। ਔਰ ਚਰਚੇ 'ਚ ਇਸ ਕਰਕੇ ਨੇ ਕਿ ਹੁਣ ਤੁਹਾਡਾ ਸ਼ੁਮਾਰ ਹੈ ਜਿਹੜਾ ਉਹ ਉਹਨਾਂ ਪਾਕਿਸਤਾਨੀ ਪੜ੍ਹਿਆਰਾਂ 'ਚ ਹੁੰਦਾ ਜਿਹੜੇ ਕਾਮਯਾਬੀ ਦੀਆਂ ਪੌੜੀਆਂ ਚਾੜੇ ਨੇ। ਡਾਕਟਰ ਸਾਹਿਬ, ਕਿੱਦਾਂ ਆਣਾ ਹੋਇਆ ਸੀਗਾ ਤੁਹਾਡਾ? ਪਹਿਲਾਂ ਤੇ ਜ਼ਰਾ ਮੁਖਤਸਰ ਦੱਸੋ। ਜੀ ਬਿਲकुल, ਮੈਂ ਇੱਥੇ ਇੱਕ ਤਾਲਿਬ ਇਲਮ ਦੇ ਤੌਰ ਤੇ ਸਟੂਡੈਂਟ ਪੜ੍ਹਨ ਹੀ ਆਇਆ ਸੀ, ਔਰ 2018 ਦੀ ਗੱਲ ਹੈ। ਅਗਸਤ 1 ਅਗਸਤ ਨੂੰ ਮੈਂ ਆਇਆ ਸੀ ਅਮਰੀਕਾ 'ਚ, ਔਰ ਇਸ ਗੱਲ ਨੂੰ 7 ਸਾਲ ਹੋਣ ਵਾਲੇ ਨੇ ਜੀ। ਉਸ ਟਾਈਮ ਵੀ ਬਿਲकुल ਅਸੀਂ ਇਹੀ ख्वाब ਲੈ ਕੇ ਆਏ ਸੀ ਕਿ ਜੀ ਅਸੀਂ ਪੜ੍ਹਨ ਜਾ ਰਹੇ ਹਾਂ। ਔਰ ਇੱਕ ਪੰਜਾਬੀ ਬੰਦੇ ਵਾਸਤੇ ਜਾਂ ਇੱਕ ਪਿੰਡ ਦੇ ਬੰਦੇ ਵਾਸਤੇ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਕਿ ਜੀ ਉਹ ਅਮਰੀਕਾ ਪੜ੍ਹਨ ਜਾ ਰਿਹਾ, ਜਿਹਦਾ ਪਹਿਲੇ ਕੋਈ ਪਿਛਲੇ 7 ਨਸਲਾਂ ਤੋਂ ਕੋਈ ਨਹੀਂ ਗਿਆ, ਔਰ 2018 ਤੋਂ ਸਫ਼ਰ 2025 ਤੱਕ ਪਹੁੰਚ ਗਿਆ। ਵਾਹ ਔਰ ਵਾਹ। ਉਹ ਅੱਛਾ ਸਫ਼ਰ ਸੀ। ਔਰ ਬਿਲकुल 2018 'ਚ ਅਸੀਂ ਆਏ ਸੀ, ਔਰ ਇੱਥੇ ਦੇ ਸਕਾਲਰਸ਼ਿਪ ਤੇ ਇੱਥੋਂ ਦਾ ਵਜ਼ੀਫਾ ਸੀ ਕੈਂਸਸ ਯੂਨੀਵਰਸਿਟੀ ਦਾ, ਜਿੱਥੇ ਅਸੀਂ PhD ਕਰਨ ਆਏ ਸੀ। ਔਰ PhD ਦਾ ਸਫ਼ਰ 2022 'ਚ ਖਤਮ ਹੋਇਆ,
ਔਰ ਫਿਰ ਹੁਣ ਜਿਹੜਾ ਨਾ ਉਹ ਦਰਸੋ ਤਦਰੀਸ ਦਾ ਜਾਂ ਪੜ੍ਹਾਈ ਦਾ ਸਿਲਸਿਲਾ ਜਿਹੜਾ ਨਾ ਉਹ ਜਾਰੀ ਉਸਾਰੀ। ਮਤਲਬ ਕਿ ਪੜ੍ਹਦਿਆਂ ਪੜ੍ਹਾਉਣ ਵਾਲੇ ਬਣ ਗਏ। ਬਿਲਕੁਲ ਜੀ, ਬਿਲकुल। ਉਹ ਕਿੱਡੀ ਅਸੀਂ ਸੋਹਣੀ ਪੰਜਾਬੀ ਚ ਗੱਲ ਹੋਈ। ਕਹਿੰਦੇ ਸੀ ना होते कि 2 ही काम थे, फ़क़त पढ़ना और पढ़ाना, पहला तो हुआ नहीं, दूसरा ही करते चले गए। तो ਅਸੀਂ ਕਿਹਾ ਪੜ੍ਹਿਆ ਤੇ ਗਿਆ ਨਹੀਂ, ਚਲੋ ਹੁਣ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਹਾਂ। ਓ ਵਾਹ! ਇਹ ਵੀ ਰੱਬ ਵੱਲੋਂ ਕੁਝ ਕੰਮ ਹੁੰਦੇ ਨੇ ਜਿਹੜੇ ਉਹ ਆਪਣੇ ਬੰਦਿਆਂ ਤੋਂ ਲੈਂਦਾ ਹੈ। ਡਾਕਟਰ ਇਤਫਾਕ ਸਾਹਿਬ, ਮੈਂ ਇਹ ਪੁੱਛਣਾ ਚਾਹਾਂਗਾ ਕਿ ਅਮਰੀਕਨ ਸਰਕਾਰ ਵੱਲੋਂ ਬਹੁਤ ਸਾਰੇ ਪਾਕਿਸਤਾਨੀ ਪੜ੍ਹਿਆਰ ਔਰ ਉਹਨਾਂ ਦੇ ਵਿੱਚ ਵੀ ਐਸੀ ਗਿਣਤੀ ਸੀਗੀ ਜਿਹੜੇ ਜ਼ਰੂਰੀ ਨਹੀਂ ਕਿਸੇ ਵੱਡੇ ਸ਼ਹਿਰ ਤੋਂ ਹੋਣ, ਬਹੁਤ ਦੂਰ ਦਰਾਡੇ ਇਲਾਕਿਆਂ ਤੋਂ। ਇਹਦੀ ਮਿਸਾਲ ਮੈਂ ਆਪਣੀ ਸ਼ਕਲ 'ਚ ਔਰ ਤੁਹਾਡੀ ਸ਼ਕਲ 'ਚ ਵੀ ਵੇਖਣਾ ਆ। ਅਸੀਂ ਕੋਈ ਬਹੁਤ ਪੜ੍ਹਾਈ ਦੇ ਵਿੱਚ ਚੰਗੇ ਨਹੀਂ ਸਾਂ, ਅਸੀਂ ਕੋਈ ਬਹੁਤ ਤਗੜੇ ਘਰਾਂ ਦੇ ਨਹੀਂ ਸਾਂ, ਅਸੀਂ ਮੀਡੀਓਕਰ ਜਿਹੇ ਸਨ। ਸਾਡੀਆਂ ਲੋੜਾਂ ਵਾਸਤੇ ਸਾਡੇ ਮਾਪਿਆਂ ਨੇ ਆਪਣੀਆਂ ਬੁਰਕੀਆਂ ਨੇ ਜਿਹੜੀਆਂ ਉਹਨਾਂ ਦੀ ਕੁਰਬਾਨੀ ਦਿੱਤੀ, ਪਰ ਅਸੀਂ ਇਸ ਧਰਤੀ ਤੱਕ ਆ ਗਏ। ਇਹੋ ਜਿਹੇ ਸੁਪਨੇ ਲੱਖਾਂ ਕਰੋੜਾਂ ਹੋਰ ਪਾਕਿਸਤਾਨੀ ਪੜ੍ਹਿਆਰਾਂ ਦੇ ਵੀ ਸਨ, ਜਿਹੜੇ ਇਸ ਐਲਾਨ ਤੋਂ ਬਾਅਦ ਕਹਿਣਾ ਚਾਹੀਦਾ ਕਿ ਮੁੱਕ ਗਏ। ਕੀ ਕਹੋਗੇ? ਇਹ ਪਹਿਲਾਂ ਤਾਂ ਇਸ ਪ੍ਰੋਗਰਾਮ ਦੀ ਤਫਸੀਲ ਹੈ ਜਿਹੜੀ ਉਹ ਦੱਸੋ ਕਿ USEFP ਹੈ ਕੀ ਸੀਗਾ? ਅੱਛਾ, USEFP ਜਿਹੜਾ ਪ੍ਰੋਗਰਾਮ ਹੈ ਨਾ, ਇਹ 1950 ਚ ਸ਼ੁਰੂ ਹੋਇਆ ਸੀ, ਪਾਕਿਸਤਾਨ ਦੇ ਬਣਨ ਤੋਂ 3 ਸਾਲ ਬਾਅਦ ਹੀ, ਅਮਰੀਕਾ ਔਰ ਪਾਕਿਸਤਾਨ ਦੇ ਦਰਮਿਆਨ। ਕਿ ਇਹ ਇੱਕ ਪ੍ਰੋਗਰਾਮ ਹੋਏਗਾ ਜਿਹਦੇ ਤਹਿਤ ਜਿਹੜੇ ਤਾਲਿਬ ਇਲਮ ਨੇ, ਜਿਹੜੇ ਪੜ੍ਹੇ ਲਿਖੇ ਲੋਕ ਨੇ, ਪੜ੍ਹਨ ਵਾਲੇ ਨੇ, ਉਹਨਾਂ ਦੇ ਦਰਮਿਆਨ ਇੱਕ ਰਾਬਤਾ ਕਾਇਮ ਹੋਏਗਾ ਅਮਰੀਕਾ ਔਰ ਪਾਕਿਸਤਾਨੀਆਂ ਦੇ ਦਰਮਿਆਨ, ਔਰ ਇੱਕ ਦੂਸਰੇ ਨੂੰ ਸਮਝਣ ਦੀ ਵਿੱਚ ਆਸਾਨੀ ਪੈਦਾ ਹੋਏਗੀ। ਠੀਕ ਹੈ ਕਿ ਜੀ ਉੱਥੇ ਦੇ ਲੋਕ ਕੀ ਸਮਝਦੇ ਨੇ, ਇੱਥੇ ਦੇ ਲੋਕ ਕੀ ਸਮਝਦੇ ਨੇ। ਠੀਕ ਹੈ, ਤੇ ਨਾ ਸਿਰਫ ਇੱਕ ਬਲਕਿ ਇਲਮ ਦਾ ਇੱਕ ਕਹਿ ਲਓ ਕਿ ਐਕਸਚੇਂਜ ਨਹੀਂ ਸੀ, ਬਲਕਿ ਇਹ ਕਲਚਰ ਦਾ ਵੀ ਸੀ, ਇਹ ਜ਼ੁਬਾਨ ਦਾ ਵੀ ਸੀ, ਇਹ ਲੋਕਾਂ ਨੂੰ ਸਿਖਾਉਣ ਦਾ ਸੀ ਕਿ ਜੀ ਇੱਥੇ ਅਮਰੀਕਾ ਕਿਸ ਤਰ੍ਹਾਂ ਲੋਕ ਰਹਿੰਦੇ ਨੇ ਔਰ ਪਾਕਿਸਤਾਨ 'ਚ ਕਿਸ ਤਰ੍ਹਾਂ ਲੋਕ ਰਹਿੰਦੇ ਨੇ। ਔਰ ਇੱਕ ਐਸਾ ਪ੍ਰੋਗਰਾਮ 1950 ਦੇ ਤਹਿਤ ਸ਼ੁਰੂ ਹੋਇਆ ਜਿਹਦੇ ਇੱਕ ਕਹਿ ਲਓ ਕਿ ਮੁਖਤਲਿਫ ਉਹਦੀਆਂ ਤਹਿਾਂ ਨੇ। ਇੱਕ ਮਸਲਾ ਇਹ ਸੀ ਕਿ ਜੀ ਜਿਹੜੇ 14ਵੀਂ 15ਵੀਂ 16ਵੀਂ ਕਲਾਸ ਵਾਲੇ ਨੇ, ਅੰਡਰ ਗ੍ਰੈਜੂਏਟ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਉਹ ਆਉਂਦੇ ਸੀ ਇੱਕ ਸਮੈਸਟਰ ਵਾਸਤੇ। ਉਹਦੇ ਤੋਂ ਇਲਾਵਾ ਫੁੱਲ ਬ੍ਰਾਈਟ ਦੇ ਲੋਕ ਆਉਂਦੇ ਸੀ, ਮਸਲਨ ਕਿ ਫੁੱਲ PhD'ਆਂ ਕਰਨ, ਮਾਸਟਰਸ ਕਰਨ ਆਉਂਦੇ ਸੀ। ਸਾਡੇ ਬਹੁਤ ਸਾਰੇ ਦੋਸਤ ਆਏ ਨੇ ਇਸ ਪ੍ਰੋਗਰਾਮ ਦੇ ਉੱਤੇ, ਔਰ ਉਸ ਪ੍ਰੋਗਰਾਮ ਨੂੰ ਕੰਪਲੀਟ ਕਰਕੇ ਵਾਪਸ ਚਲੇ ਜਾਂਦੇ ਸੀ। ਉਹਨਾਂ ਦੀ ਕਦਗਨ ਹੁੰਦੀ ਸੀ ਕਿ ਜੀ ਤੁਸੀਂ ਆਓਗੇ, ਪੜ੍ਹੋਗੇ ਔਰ ਜਾ ਕੇ ਵਾਪਸ ਆਪਣੀ ਸੁਸਾਇਟੀ ਨੂੰ ਜਿਹੜਾ ਨਾ ਉਹਦੇ 'ਚ ਕਰੋ, ਉਹਨਾਂ ਦੇ ਵਿੱਚ ਆਸਾਨੀਆਂ ਪੈਦਾ ਕਰੋਗੇ। ਠੀਕ ਹੈ। ਤੀਸਰਾ ਇਹ ਸੀ ਕਿ ਜੀ ਪਾਕਿਸਤਾਨ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਔਰ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਦਰਮਿਆਨ ਮੁਆਹਦਾ ਵੀ ਸੀ। MOU ਸਾਇੰਸ ਹੈ। MOU ਸਾਇੰਸ ਸੀ ਕਿ ਜੀ ਉੱਥੇ ਦੇ ਤਾਲਿਬ ਇਲਮ ਨਹੀਂ ਬਲਕਿ ਪ੍ਰੋਫੈਸਰ ਵੀ ਆਉਣਗੇ, ਤਾਲਿਬ ਇਲਮ ਵੀ ਆਉਣਗੇ, PhD'ਆਂ ਤੋਂ ਬਾਅਦ ਵੀ ਲੋਕ ਆਉਣਗੇ। ਤੇ ਮੁਖਤਲਿਫ ਤਹਿਾਂ ਸੀ ਕਿ ਅੰਡਰ ਗ੍ਰੈਜੂਏਟ ਨੂੰ ਮੁਖਤਲਿਫ ਤਰ੍ਹਾਂ ਡੀਲ ਕੀਤਾ ਜਾ ਰਿਹਾ ਸੀ, ਮਾਸਟਰ ਤੇ PhD ਨੂੰ ਮੁਖਤਲਿਫ ਤਰੀਕੇ ਨਾਲ, ਔਰ ਜਿਹੜੇ PhD'ਆਂ ਤੋਂ ਬਾਅਦ ਜਿਹੜੇ ਪ੍ਰੋਫੈਸਰ ਬਣ ਜਾਂਦੇ ਸੀ ਜਾਂ ਟੀਚਰ ਬਣ ਜਾਂਦੇ ਸੀ, ਉਹਨਾਂ ਨੂੰ ਉਹਦੇ ਤੋਂ ਇਲਾਵਾ ਇੱਕ ਲੇਅਰ ਰੱਖੀ ਹੋਈ ਸੀ। ਇਹ ਤਿੰਨ ਐਸੇ ਪ੍ਰੋਗਰਾਮ ਸੀ ਜਿਹੜਾ USCFP ਦਾ ਇੱਕ ਅਦਾਰਾ ਬਣਿਆ ਦੋਨਾਂ ਮੁਲਕਾਂ ਦੇ ਦਰਮਿਆਨ। ਉਹਦਾ ਨਾਂ ਹੀ ਯੂਨਾਈਟਿਡ ਸਟੇਟਸ ਐਜੂਕੇਸ਼ਨਲ ਫਾਊਂਡੇਸ਼ਨ ਆਫ ਪਾਕਿਸਤਾਨ ਸੀ ਕਿ ਜੀ ਪਾਕਿਸਤਾਨ ਔਰ ਅਮਰੀਕਾ ਦੇ ਦਰਮਿਆਨ ਇੱਕ ਅਦਾਰਾ ਕਾਇਮ ਹੋਇਆ ਔਰ ਉਹ ਅਦਾਰਾ ਇਸ ਚੀਜ਼ ਨੂੰ ਫੈਸਿਲਿਟੇਟ ਕਰਦਾ ਸੀ, ਜਿਹਦਾ ਦਫ਼ਤਰ ਕਰਾਚੀ 'ਚ ਵੀ ਹੈ, ਲਾਹੌਰ 'ਚ ਵੀ ਹੈ ਔਰ ਇਸਲਾਮਾਬਾਦ 'ਚ ਵੀ ਹੈ। ਲੇਕਿਨ ਹੁਣ ਤੁਹਾਨੂੰ ਵੀ ਪਤਾ ਹੀ ਹੈ ਕਿ 2 ਦਿਨ ਪਹਿਲੇ 8 ਅਪ੍ਰੈਲ ਨੂੰ ਇਸ ਪ੍ਰੋਗਰਾਮ ਨੂੰ ਖਤਮ ਕਰਤਾ, ਔਰ ਖਾਸ ਤੌਰ ਤੇ ਇੱਕ ਪ੍ਰੋਗਰਾਮ ਹਲੇ ਖਤਮ ਹੋਇਆ, ਔਰ ਉਹ ਸੀ ਅੰਡਰ ਗ੍ਰੈਜੂਏਟ ਦਾ, ਜਿਹਨੂੰ ਅਸੀਂ ਗਲੋਬਲ ਯੂ ਗ੍ਰੈਡ ਕਹਿੰਦੇ ਹਾਂ। ਔਰ ਇਹ ਪ੍ਰੋਗਰਾਮ ਸਿਰਫ ਪਾਕਿਸਤਾਨ ਵਾਸਤੇ ਨਹੀਂ ਸੀ, ਪੂਰੀ ਦੁਨੀਆ ਵਾਸਤੇ ਸੀ। ਠੀਕ ਹੈ। ਉਹਨਾਂ ਨੇ ਇਹ ਪ੍ਰੋਗਰਾਮ ਪਾਕਿਸਤਾਨ ਵਾਸਤੇ ਜਿਹੜਾ ਨਾ ਉਹ ਬੰਦ ਕਰ ਦਿੱਤਾ ਹੈ। ਮੇਰੇ ਬਹੁਤ ਸਾਰੇ ਦੋਸਤ ਆਂਦੇ ਰਹੇ ਨੇ ਕਿ ਜੀ ਜਿਹੜੇ ਮੈਂ ਮੇਨ ਸਟੇਟ ਅਮਰੀਕਾ ਦੀ ਰਿਆਸਤ ਹੈ ਉੱਥੇ ਵੀ ਪਹਿਲੇ ਰਿਹਾ, ਔਰ ਉੱਥੇ ਪਾਕਿਸਤਾਨੀ ਸਟੂਡੈਂਟ ਆਉਂਦੇ ਸੀ ਅੰਡਰ ਗ੍ਰੈਜੂਏਟ, ਸਾਡੇ ਕੋਲ ਇੱਥੇ ਵੀ ਆਉਂਦੇ ਸੀ, ਕੈਂਸਸ ਵਿੱਚ ਵੀ ਆਉਂਦੇ ਸੀ। ਇੱਕ ਸਮੈਸਟਰ ਇੱਥੇ ਪੜ੍ਹਦੇ ਸੀ, ਬੜਾ ਅੱਛਾ ਉਹਨਾਂ ਨੂੰ ਲੱਗਦਾ ਸੀ, ਬੜੇ ਅੱਛੇ ਜਿਹੜਾ ਉਹਨਾਂ ਦਾ ਤਜਰਬਾ ਰਹਿੰਦਾ ਸੀ, ਵਾਪਸ ਜਾਂਦੇ ਸੀ, ਉੱਥੇ ਜਾ ਕੇ ਦੱਸਦੇ ਸੀ, ਔਰ ਫਿਰ ਉਹਦੇ ਬਹੁਤ ਜ਼ਿਆਦਾ ਚਾਂਸ ਵੱਧ ਜਾਂਦੇ ਸੀ ਕਿ ਉਹ ਬੰਦਾ ਵਾਪਸ ਵੀ ਇੱਥੇ ਆਏਗਾ, ਮਾਸਟਰਸ ਕਰਨ ਆਏਗਾ, PhD ਕਰਨ ਆਏਗਾ, ਉਹਦਾ ਇੱਕ ਇੰਟਰਸਟ ਵੱਧ ਜਾਂਦਾ ਸੀ ਨਾ ਸੋਸਾਇਟੀ ਨੂੰ ਜਾਣਨ ਦਾ, ਜ਼ਾਹਿਰ ਹੈ ਖੁੱਲ ਜਾਂਦਾ ਸੀ ਕਿ ਯਾਰ ਇੱਥੇ ਦੇ ਲੋਕ ਕੀ ਸਮਝਦੇ ਨੇ, ਇੱਥੇ ਦੀ ਪੜ੍ਹਾਈ ਕਿਵੇਂ ਦੀ, ਇਹ ਚੀਜ਼ਾਂ ਨੇ। ਤੇ ਉਹ ਪ੍ਰੋਗਰਾਮ ਸੀ, ਉਹ ਹੁਣ ਬਦਕਿਸਮਤੀ ਕਹਿ ਲਓ, ਇੱਕ ਕਹਿ ਲਓ ਕਿ ਇੱਕ ਬੜੀ ਗਮਗੀਨ ਤਕਲੀਫ ਦੇ ਵਾਲੀ ਗੱਲ ਹੈ ਕਿ ਜੀ ਉਹ ਪ੍ਰੋਗਰਾਮ ਹੁਣ ਬੰਦ ਹੋ ਗਿਆ। ਬਿਲਕੁਲ ਠੀਕ ਹੈ। ਇਹ ਭਰੀਆਂ ਭਰਾਤੀਆਂ ਦਰਖਾਸਤਾਂ, ਇਹ ਐਪਲੀਕੇਸ਼ਨ ਜਿਹੜੀਆਂ ਉਹ ਰਹਿ ਗਈਆਂ, ਪਰ ਮੈਂ ਇਤਫਾਕ ਸਾਹਿਬ ਇਹ ਪੁੱਛਣਾ ਚਾਹਨਾ ਡਾਕਟਰ ਸਾਹਿਬ ਤੁਹਾਡੇ ਤੋਂ ਕਿ ਇਸ ਤੋਂ ਅੱਡ ਹੁਣ ਬਾਕੀ ਬਚਿਆ ਕੀ ਹੈ? ਇਹ ਤੇ ਇੱਕ ਮੇਜਰ ਪ੍ਰੋਗਰਾਮ ਸੀ, ਸੁਣਿਆ ਕਿ ਇਹਦੇ ਰਾਹੀਂ ਬਹੁਤ ਵੱਡੀ ਗਿਣਤੀ ਹੈ ਜਿਹੜੀ ਪਾਕਿਸਤਾਨੀ ਪੜ੍ਹਿਆਰਾਂ ਦੇ ਸਟੂਡੈਂਟਸ ਦੀ ਅਮਰੀਕਾ ਆਉਂਦੀ ਸੀਗੀ। ਇਸ ਤੋਂ ਬਾਅਦ ਹੁਣ ਬਾਕੀ ਕੀ ਚਾਂਸ ਆ, ਕਿਹੜਾ ਰਾਹ ਆ ਜਿਹਨੂੰ ਲੀਗਲੀ ਵਰਤ ਕੇ ਇੱਥੇ ਆਇਆ ਜਾ ਸਕਦਾ? ਅੱਛਾ, ਬੜਾ ਅੱਛਾ ਸਵਾਲ ਹੈ। ਬਿਲਕੁਲ ਇਸ ਤਰ੍ਹਾਂ ਹੀ ਹੈ ਕਿ ਲੋਕ ਆਉਂਦੇ ਸੀ, ਇੱਕ ਸਮੈਸਟਰ ਇੱਥੇ ਰਹਿੰਦੇ ਸੀ, ਪੜ੍ਹਦੇ ਸੀ ਔਰ ਵਾਪਸ ਚਲੇ ਜਾਂਦੇ ਸੀ। ਠੀਕ ਫਿਰ ਹੈ। ਉਹਨਾਂ ਦਾ ਜਿਹੜੀ ਦਿਲਚਸਪੀ ਉਹ ਵੱਧ ਜਾਂਦੀ ਸੀ ਅਮਰੀਕਾ 'ਚ, ਔਰ ਉਹ ਕਹਿੰਦੇ ਸੀ ਕਿ ਅਸੀਂ ਇੱਥੇ ਮਜ਼ੀਦ ਪੜ੍ਹਨ ਆਵਾਂਗੇ। ਇਹ ਇੱਕ ਬੜਾ ਅੱਛਾ ਜ਼ਰੀਆ ਸੀ ਅਮਰੀਕਾ ਆਉਣ ਦਾ, ਔਰ ਅਮਰੀਕਾ ਨੂੰ ਵੀ ਇਸ ਪ੍ਰੋਗਰਾਮ ਦਾ ਬੜਾ ਫਾਇਦਾ ਸੀ, ਕਿਉਂਕਿ ਇਹ ਪ੍ਰੋਗਰਾਮ ਕੋਈ ਐਸਾ ਨਹੀਂ ਹੈ ਕਿ ਜੀ ਅਮਰੀਕਾ 'ਚ ਆਏ, ਪੜ੍ਹੇ, ਵਾਪਸ ਚਲੇ ਗਏ।
ਇਹਨਾਂ ਵਾਸਤੇ ਇੱਕ ਡਿਪਲੋਮੇਸੀ ਦਾ ਟੂਲ ਸੀ। ਸਟੇਟ ਡਿਪਾਰਟਮੈਂਟ ਬਿਲਕੁਲ ਜਿਹਨੂੰ ਅਸੀਂ ਕਹਿੰਦੇ ਯੂਐਸ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਸਟੇਟ, ਯਾਨੀ ਕਿ ਜਿਹਨੂੰ ਅਸੀਂ ਕਹਿ ਲਓ ਕਿ ਵਜ਼ਾਰਤ ਖਾਰਜਾ ਵੀ ਆਪਣੇ ਮੁਲਕਾਂ 'ਚ ਕਹਿੰਦੇ ਆ। ਜੀ। ਤੇ ਉਹਨਾਂ ਦਾ ਇੱਕ ਬਹੁਤ ਵੱਡਾ ਇੱਕ ਐਸਾ ਵਿੰਗ ਸੀ ਕਿ ਜਿਹੜਾ ਇਸ ਚੀਜ਼ ਨੂੰ ਦੇਖਦਾ ਸੀ ਕਿ ਅਸੀਂ ਕਿਸ ਤਰ੍ਹਾਂ ਉਹ ਲੋਕ ਉਹਨਾਂ ਸੌਫਟ ਡਿਪਲੋਮੇਸੀ ਅਸੀਂ ਜਿਹੜੀ ਹੈ ਅਸੀਂ ਕਹਿ ਲਓ ਕਿ ਨਰਮ ਗੋਸ਼ਾ ਲੋਕਾਂ ਦੇ ਦਿਲਾਂ 'ਚ ਅਸੀਂ ਪੈਦਾ ਕਰੀਏ ਕਿ ਜੀ ਅਮਰੀਕਾ ਕਿੱਡਾ ਗ੍ਰੇਟ ਮੁਲਕ ਹੈ, ਕਿੱਡਾ ਵੱਡਾ ਮੁਲਕ ਹੈ, ਕਿੱਡਾ ਜ਼ਬਰਦਸਤ ਮੁਲਕ ਹੈ। ਲੇਕਿਨ ਹੁਣ ਇਹ ਬੰਦ ਹੋ ਗਿਆ। ਉਹਦੀ ਵਜ੍ਹਾ ਤੋਂ ਬਿਲਕੁਲ ਇਹਦੇ 'ਚ ਫਰਕ ਪਏਗਾ ਕਿ ਜੀ ਲੋਕ ਅਮਰੀਕਾ ਦੀ ਤਰਫ ਰੁਖ ਕਰਦੇ ਨੇ ਜਾਂ ਨਹੀਂ ਕਰਦੇ। ਔਰ ਦੂਸਰਾ ਉਹਨਾਂ ਦੀ ਜਿਹੜੀ ਮੋਟੀਵੇਸ਼ਨ ਹੈ, ਉਹਨਾਂ ਦੀ ਜਿਹੜੀ ਇੱਕ ਜੁਸਤਜੂ ਹੈ ਉਹ ਘੱਟ ਹੋ ਜਾਏਗੀ, ਥੋੜੀ ਹੋ ਜਾਏਗੀ, ਉਹਦੇ 'ਚ ਕਮੀ ਆਏਗੀ, ਬਿਲਕੁਲ ਆਏਗੀ। ਲੇਕਿਨ ਇਹ ਹੱਲੇ ਪ੍ਰੋਗਰਾਮ ਇੱਕ ਬੰਦ ਹੋਇਆ, ਲੇਕਿਨ ਫੁੱਲ ਬ੍ਰਾਈਟ ਹੱਲੇ ਚੱਲ ਰਿਹਾ ਹੈ। ਹੱਲੇ ਜਿਹੜਾ ਫੁੱਲ ਬ੍ਰਾਈਟ ਸਕਾਲਰਸ਼ਿਪ ਜਿਹਨੂੰ ਅਸੀਂ ਕਹਿੰਦੇ ਸਾਂ, ਜੀ ਉਹ ਹੈ ਹਜੇ। ਉਹ ਚੱਲ ਰਿਹਾ। ਔਰ ਜਿਹੜਾ ਨਾਰਮਲ ਯੂਨੀਵਰਸਿਟੀਆਂ ਸਕਾਲਰਸ਼ਿਪ ਦਿੰਦੀਆਂ ਨੇ ਨਾ ਇੱਥੇ ਅਦਾਰੇ, ਉਹ ਵੀ ਜੀ। ਚੱਲ ਰਹੇ ਨੇ, ਉਹ ਚੱਲ ਰਹੇ ਨੇ। ਲੇਕਿਨ ਇਹਦੇ ਨਾਲ ਨਾ ਇੱਕ ਬਹੁਤ ਵੱਡਾ ਜਿਹੜਾ ਫਰਕ ਪੈਂਦਾ ਉਹ ਇਹ ਵੇ ਕਿ ਲੋਕਾਂ ਦਾ ਦਿਲ ਨਹੀਂ ਕਰੇਗਾ ਇੱਥੇ ਆਉਣ ਨੂੰ। ਠੀਕ ਹੈ, ਹੁਣ ਸਿਰਫ ਮਸਲਾ ਐਜੂਕੇਸ਼ਨ ਵਾਲੇ ਹੀ ਆ ਸਕਣਗੇ ਨਾ, ਇਸ ਬਿਲਕੁਲ। ਬੰਦੇ ਦੀ ਛਾਂਟੀ ਹੋ ਗਈ। ਬਿਲਕੁਲ, ਤੇ ਉਹ ਲੋਕ ਕੀ ਕਹਿਣਗੇ ਕਿ ਯਾਰ ਦੇਖੋ ਇਹਨਾਂ ਨੇ ਪ੍ਰੋਗਰਾਮ ਬੰਦ ਕਰਤਾ, ਫਿਰ ਜਿਹੜਾ ਨਾ ਉਹ ਇਸ ਤਰ੍ਹਾਂ ਕਰਤਾ ਤੇ ਕੀ ਫਾਇਦਾ ਉੱਥੇ ਜਾਣ ਦਾ, ਚਲੋ ਜਰਮਨੀ ਚੱਲਦੇ ਆ, ਚਲੋ ਫਰਾਂਸ ਚੱਲਦੇ ਆ, ਚਲੋ ਇੰਗਲੈਂਡ ਚੱਲਦੇ ਆ। ਤੇ ਇਹਦੀ ਵਜ੍ਹਾ ਤੋਂ ਨਾ ਉਹ ਦੂਸਰੇ ਮੁਲਕਾਂ ਵੱਲ ਲੋਕ ਰੁਖ ਕਰਨਗੇ। ਇਹ ਪ੍ਰੋਗਰਾਮ ਤੋਂ ਇਲਾਵਾ ਲੋਕੀ ਆਪਣੇ ਤੌਰ ਤੇ ਪੇ ਕਰਕੇ ਆ ਸਕਦੇ ਨੇ, ਜਾਂ ਜਿਹੜਾ ਪਾਕਿਸਤਾਨ ਦੀ ਹਕੂਮਤ ਕੋਲ ਇੰਨੇ ਪੈਸੇ ਨਹੀਂ ਹੁੰਦੇ ਕਿ ਲੋਕਾਂ ਨੂੰ ਇੱਥੇ ਭੇਜਣ। ਜੀ ਏਦਾਂ ਹੀ ਕਿਉਂਕਿ ਅਮਰੀਕਾ ਦੀ ਗਵਰਨਮੈਂਟ ਦੇ ਸੀ ਕਿ ਚਲੋ ਉਹ ਲੋਕਾਂ ਨੂੰ ਫੁੱਲੀ ਫੰਡਡ ਤੇ ਲੈ ਕੇ ਆਉਂਦੇ ਸੀ, ਪੈਸੇ ਦਿੰਦੇ ਸੀ, ਉੱਥੇ ਰੱਖਦੇ ਸੀ 6 ਮਹੀਨੇ ਸਮੈਸਟਰ, ਔਰ ਉਹਦੇ ਤੋਂ ਬਾਅਦ ਉਹ ਚਲੇ ਜਾਂਦੇ ਸੀ। ਔਰ ਮਜ਼ੇ ਦੀ ਗੱਲ ਹੈ ਉਹਨਾਂ ਦਾ ਐਕਸਪੋਜ਼ਰ ਬੜਾ ਅੱਛਾ ਹੁੰਦਾ ਸੀ। ਉਹਨਾਂ ਨੂੰ ਵਾਈਟ ਹਾਊਸ 'ਚ ਬੁਲਾਇਆ ਜਾਂਦਾ ਸੀ, ਉਹਨਾਂ ਦੇ ਵਾਸ਼ਿੰਗਟਨ ਡੀਸੀ ਦੇ ਵਿੱਚ ਕਾਫੀ ਪ੍ਰੋਗਰਾਮ ਹੁੰਦੇ ਸੀ, ਔਰ ਇੱਕ ਪੂਰੀ ਦੁਨੀਆ ਦੇ ਲੋਕਾਂ ਨਾਲ ਉਹਨਾਂ ਦਾ ਇੱਕ ਜ਼ੇਨ ਖੁੱਲਦਾ ਸੀ ਕਿ ਯਾਰ ਇੱਥੇ ਲੋਕ ਆਏ ਹੋਏ ਮੇਲ ਮਿਲਾਪ ਹੁੰਦਾ ਸੀ, ਅਟਰੈਕਸ਼ਨ ਹੁੰਦਾ ਸੀ, ਜੇ ਇੱਕ ਬਿਲਕੁਲ ਨਜ਼ਰੀਆ ਜਾਣਨ ਦਾ ਮੌਕਾ ਲੱਭਦਾ ਸੀ। ਬਿਲਕੁਲ। ਔਰ ਮੁਖਤਲਿਫ ਯੂਨੀਵਰਸਿਟੀਆਂ 'ਚ ਲੋਕਾਂ ਨੂੰ ਭੇਜਦੇ ਸੀ। ਹਾਲੇ ਤੱਕ ਕਹਿ ਲਓ ਕਿ ਤਕਰੀਬਨ 2500 ਸਟੂਡੈਂਟ ਦੇ ਕਰੀਬ ਇਸ ਤੋਂ ਫਾਇਦਾ ਲੈ ਚੁੱਕੇ ਨੇ ਪਿਛਲੇ 15 ਸਾਲ 'ਚ। ਔਰ 2500 ਦਾ 2500 ਸਟੂਡੈਂਟ ਜ਼ਾਹਿਰ ਹੈ ਉਹ ਇੱਥੇ ਦਾ ਇੱਕ ਉਹਨਾਂ ਦੀ ਇੱਕ ਵਾਬਸਤਗੀ ਬਣ ਜਾਂਦੀ ਹੈ, ਉਹਨਾਂ ਦਾ ਇੱਕ ਤਾਲੁਕ ਬਣ ਜਾਂਦਾ ਅਮਰੀਕਾ ਨਾਲ। ਅਲੂਮਨਾਈ ਤੇ ਹੈ ਹੀ ਨੇ ਨਾ ਡਾਕਟਰ ਸਾਹਿਬ। ਬਿਲਕੁਲ ਬਿਲਕੁਲ। ਔਰ ਬਾਅਦ 'ਚ ਬੜੇ ਬੜੇ ਅਹੁਦਿਆਂ ਤੇ ਰਹਿੰਦੇ ਨੇ ਲੋਕ, ਜੱਜ ਬਣ ਜਾਂਦੇ ਨੇ ਲੋਕ, ਸਿਆਸਤਦਾਨ ਬਣ ਜਾਂਦੇ ਨੇ, ਸੈਨੇਟਰ ਬਣ ਜਾਂਦੇ ਨੇ। ਲੇਕਿਨ ਉਹਨਾਂ ਦੇ ਦਿਲ 'ਚ ਇੱਕ ਨਰਮ ਗੋਸ਼ਾ ਰਹਿੰਦਾ ਸੀ ਕਿ ਯਾਰ ਮੈਨੂੰ ਇੱਕ ਮੌਕਾ ਮਿਲਿਆ, ਮੈਂ ਉੱਥੇ ਜਾ ਕੇ ਦੁਨੀਆ ਵੇਖੀ, ਉਹਨੇ ਮੇਰਾ ਜ਼ਹਿਨ ਖੋਲਿਆ। ਬਿਲਕੁਲ ਠੀਕ। ਉਹਦੇ ਨਾਲ ਬੜਾ ਜ਼ਿਆਦਾ ਫਰਕ ਪੈਂਦਾ ਸੀ। ਡਾਕਟਰ ਸਾਹਿਬ ਇਹ ਦੇਖੋ ਕਿ ਇਸ ਪ੍ਰੋਗਰਾਮ ਦੀ ਬੰਦਿਸ਼ ਤੋਂ ਬਾਅਦ ਇਹ ਤੁਸੀਂ ਵੀ ਜਾਣਦੇ ਜੀ, ਇਸ ਹਕੀਕਤ ਤੋਂ ਮੈਂ ਵੀ ਵਾਕਿਫ ਹਾਂ, ਔਰ ਬਾਕੀ ਬਹੁਤ ਸਾਰੇ ਪੜ੍ਹਿਆਰ ਜਿਹੜੇ ਸਾਡੇ ਇਸ ਪੋਡਕਾਸਟ ਨੂੰ ਦੇਖ ਔਰ ਸੁਣ ਰਹੇ ਨੇ, ਹਰ ਬੰਦੇ ਨੂੰ ਸਕਾਲਰਸ਼ਿਪ ਨਹੀਂ ਸੀ ਲੱਭਦੀ ਪਾਕਿਸਤਾਨ 'ਚ। ਬਿਲਕੁਲ ਇਸ ਤਰ੍ਹਾਂ ਟਾਵੇਂ ਟਾਵੇਂ ਸੀਗੇ ਜਿਹੜੇ ਸਕਾਲਰਸ਼ਿਪ ਲੈਂਦੇ ਸੀਗੇ। ਰੀਝਵੰਦ ਨੇ ਜਿਹੜੇ, ਉਹ ਕਈ ਵਾਰ ਸਕਾਲਰਸ਼ਿਪ ਨਹੀਂ ਸੀ ਲੱਭਦੀ, ਇੱਥੇ ਦਾਖਲਾ ਲੱਭ ਜਾਂਦਾ ਸੀਗਾ, ਉਹ ਪੱਲਿਓਂ ਖਰਚ ਕਰਕੇ ਆ ਜਾਂਦੇ ਸੀਗੇ। ਇਸ ਤਰ੍ਹਾਂ ਹੀ ਹੈ। ਇਹ ਦੋਵੇਂ ਸੂਰਤਾਂ ਦੇ ਵਿੱਚ ਆ ਕੇ ਜਿਹੜੀ ਅਸਲ ਹੁਣ ਘੁਣੀ ਹੈ, ਜਿਹਦੇ ਸਾਫ਼ ਗੱਲ ਮੈਂ ਕਰਾਂਗਾ, ਉਹ ਹੁੰਦਾ ਸੀਗਾ ਕਿ ਅਮਰੀਕਾ ਦੇ ਵਿੱਚ ਸਾਡਾ ਫਿਊਚਰ ਬਣ ਜਾਵੇ, ਆਉਣ ਵਾਲਾ ਵਕਤ ਬਣ ਜਾਏ, ਬਾਲ ਬੱਚਾ ਫੈਮਿਲੀ ਉੱਥੇ ਸ਼ਿਫਟ ਕਰ ਲਈਏ। ਇਹ ਹੁਣ ਤਾਜ਼ਾ ਲਹਿਰ ਤੋਂ ਬਾਅਦ ਇਹ ਆਸ ਵੀ ਮੁੱਕਦੀ ਹੋਈ ਨਜ਼ਰ ਆ ਰਹੀ ਹੈ। ਕੀ ਸਮਝਦੇ ਜੀ ਕਿ ਪਾਕਿਸਤਾਨੀ ਪੜ੍ਹਿਆਰਾਂ ਦਾ ਇਸ ਮਾਮਲੇ ਦੇ ਉੱਤੇ, ਜਦੋਂ ਕੋਈ ਆਸ ਉਮੀਦ ਅੱਗੇ ਫਿਊਚਰ ਦੀ ਨਹੀਂ ਗੀ, ਕੀ ਸਿਰਫ ਪੜ੍ਹਾਈ ਵਾਸਤੇ ਇਧਰ ਆਉਣ ਦਾ ਰੁਝਾਨ ਹੈ ਜਿਹੜਾ ਕਾਇਮ ਦਾਇਮ ਰਹੇਗਾ? ਨਹੀਂ ਰਹੇਗਾ ਜੀ, ਬਿਲਕੁਲ ਨਹੀਂ ਰਹੇਗਾ। ਕਿਉਂਕਿ ਉਹਦੇ ਪਿੱਛੇ ਸਮਝਣ ਦੀ ਇਹ ਜ਼ਰੂਰਤ ਹੈ ਕਿ ਇਹ ਇੱਕ ਪ੍ਰੋਗਰਾਮ ਬੰਦ ਹੋਇਆ। ਲੇਕਿਨ ਇਹ ਪ੍ਰੋਗਰਾਮ ਕਿਉਂ ਬੰਦ ਹੋਇਆ? ਕਿਉਂਕਿ ਇਸ ਟਾਈਮ ਜਿਹੜੀ ਸਰਕਾਰ ਹੈ ਉਹ ਇਹ ਚਾਹ ਰਹੀ ਹੈ ਕਿ ਜੀ ਅਸੀਂ ਇੱਕ ਡਰ ਦੀ, ਖੌਫ ਦੀ ਅਲਾਮਤ ਪੈਦਾ ਕਰੀਏ, ਲੋਕਾਂ ਨੂੰ ਡਿਸਕਰੇਜ ਕਰੀਏ ਕਿ ਜੀ ਇੱਥੇ ਨਾ ਆਓ, ਇਹ ਉਹ ਮੁਲਕ ਨਹੀਂ ਹੈ ਜਿਹੜਾ ਤੁਸੀਂ ਸਮਝਦੇ ਰਹੇ ਹੋ, ਇਹ ਸਾਡੇ ਲੋਕਾਂ ਦਾ ਮੁਲਕ ਹੈ ਔਰ ਇੱਥੇ ਦੇ ਲੋਕਾਂ ਦਾ ਮੁਲਕ ਹੈ। ਇਹਦੀ ਵਜ੍ਹਾ ਤੋਂ ਬਿਲਕੁਲ ਫਰਕ ਪਏਗਾ। ਔਰ ਅਸਲ 'ਚ ਬਿਲਕੁਲ ਤੁਸੀਂ ਸਹੀ ਕਿਹਾ ਕਿ ਇੱਥੇ ਲੋਕੀ ਪੜ੍ਹਨ ਨਹੀਂ ਸੀ ਆਉਂਦੇ, ਇੱਥੇ ਲੋਕੀ ਵਸਣ ਆਉਂਦੇ ਸੀ, ਇੱਥੇ ਲੋਕੀ ਆਪਣਾ ਰਹਿਣ ਸਹਿਣ, ਆਪਣੀ ਜ਼ਿੰਦਗੀ ਤਬਦੀਲ ਕਰਨ ਆਉਂਦੇ ਸੀ ਕਿ ਯਾਰ ਮੇਰੇ ਕੋਲ ਇੱਕ ਮੌਕਾ ਹੈ, ਮੈਨੂੰ ਇੱਕ ਅੱਲਾ ਨੇ ਮੌਕਾ ਦਿੱਤਾ ਹੈ ਕਿ ਜੀ ਮੈਂ ਅਮਰੀਕਾ ਜਾ ਸਕਣਾ, ਆਪਣੀ ਫੈਮਿਲੀ ਲਿਜਾ ਸਕਣਾ, ਉੱਥੇ ਰਹਿ ਸਕਣਾ। ਔਰ ਉਹਦੇ ਤੋਂ ਬਾਅਦ ਉਹ ਪੜ੍ਹਨ ਤੋਂ ਬਾਅਦ ਇੱਥੇ ਨੌਕਰੀ ਲੱਭ ਲੈਂਦੇ ਸੀ, ਔਰ ਬਿਲਕੁਲ ਠੀਕ ਹੈ। ਨੌਕਰੀ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਸੀ ਇੱਥੇ ਰਹਿਣ ਦਾ, ਇੱਥੇ ਜਿਹੜਾ ਨਾ ਇੱਕ ਜ਼ਿੰਦਗੀ ਅੱਛੇ ਤਰੀਕੇ ਨਾਲ ਗੁਜ਼ਾਰਨ ਦਾ। ਉਹ ਮੌਕਾ ਜਿਹੜਾ ਨਾ ਉਹਦੇ ਦੀ ਵਜ੍ਹਾ ਤੋਂ ਹੁਣ ਉਹ ਲੋਕਾਂ ਨੂੰ ਘੱਟ ਲੱਭੇਗਾ, ਔਰ ਲੋਕੀ ਉਹਦੀ ਵਜ੍ਹਾ ਤੋਂ ਪਰੇਸ਼ਾਨ ਵੀ ਨੇ, ਖਾਸ ਤੌਰ ਤੇ ਉਹ ਸਟੂਡੈਂਟ ਜਿਹੜੇ ਅਪਲਾਈ ਕੀਤਾ ਹੋਇਆ ਸੀ। ਕਿਉਂਕਿ ਹੁੰਦਾ ਇੰਝ ਵੀ ਹੈ ਨਾ ਕਿ ਉਹ ਕਹਿੰਦੇ ਨੇ ਕਿ ਜੀ ਠੀਕ ਹੈ, ਇਸ ਦਫਾ ਐਪਲੀਕੇਸ਼ਨ ਜਿਹੜੀਆਂ ਆ ਗਈਆਂ ਅਗਲੇ ਸਾਲ ਤੋਂ ਬੰਦ ਹੋ ਗਿਆ। ਉਹਨਾਂ ਨੇ ਕੀਤਾ ਕਿ ਜਿਨ੍ਹਾਂ ਨੇ ਐਪਲੀਕੇਸ਼ਨ ਦਿੱਤੀਆਂ ਹੋਈਆਂ ਸੀ ਨਾ, ਉਹਨਾਂ ਦਾ ਵੀ ਜਿਹੜਾ ਨਾ ਉਹ ਬੰਦ ਹੋ ਗਿਆ। ਬਿਲਕੁਲ ਜੀ, ਉਹ ਤੇ ਝੁੱਗਾ ਛੋੜ ਹੋ ਗਿਆ ਨਾ, ਇਹੋ ਹੀ ਤੇ ਅਸਲ ਕਹਾਣੀ ਹੈ। ਹੁੰਦਾ ਨਹੀਂ ਸੀ ਇਹ ਕੰਮ ਹੁੰਦੇ ਸੀ ਸਾਡੇ ਮੁਲਕਾਂ 'ਚ, ਇੱਥੇ ਨਹੀਂ ਸੀ ਹੁੰਦਾ ਕਿਉਂਕਿ ਇੱਕ ਜਮਹੂਰੀ ਮੁਲਕ ਹੈ, ਚੀਜ਼ਾਂ ਨੇ, ਅਦਾਰੇ ਨੇ, ਇੱਥੇ ਨਹੀਂ ਸੀ ਹੁੰਦਾ। ਲੇਕਿਨ ਉਹ ਇੱਥੇ ਇਸ ਦਫਾ ਹੋ ਗਿਆ ਕਿ ਜੀ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੀਆਂ ਐਪਲੀਕੇਸ਼ਨ ਆਈਆਂ ਹੋਈਆਂ ਉਹਨਾਂ ਦਾ ਵੀ ਕੰਮ ਹੋ ਗਿਆ। ਅਸੀਂ ਗਿਲੇ ਸ਼ਿਕਵੇ ਸਾਰੇ ਇਹ ਠੀਕ ਹੈ, ਜਿਹੜੇ ਵੀ ਹੈ, ਜਿਹੜੇ ਇਹ ਤੰਦ ਸਨ, ਅਸੀਂ ਡਾਕਟਰ ਸਾਹਿਬ ਫਰੋਲੇ। ਡਾਕਟਰ ਸਾਹਿਬ ਤੁਸੀਂ ਨਹੀਂ ਸਮਝਦੇ ਕਿ ਇੱਥੇ ਆ ਕੇ ਇੱਕ ਬੰਦਾ ਜਦੋਂ ਪੜ੍ਹਦਾ ਆ, ਕੰਮ ਕਰਦਾ ਆ, ਨਿਜ਼ਾਮ ਇਹੋ ਜਿਹੇ ਸਿਸਟਮ ਦੇ ਵਿੱਚੋਂ ਉਹਦੀ ਇੱਕ ਟ੍ਰੇਨਿੰਗ ਹੋ ਜਾਂਦੀ ਹੈ, ਉਹਨੂੰ ਪੋਲਿਸ਼ ਕਰ ਦਿੰਦਾ ਆ ਅਮਰੀਕਾ ਦਾ ਇਹ ਸਿਸਟਮ। ਬਿਲਕੁਲ। ਸਾਡਾ ਸਮਾਜ ਅਮਰੀਕਾ ਦਾ ਜਿਹੜਾ ਨਿਜ਼ਾਮ ਹੈ ਨਾ, ਉਹ ਤੁਹਾਡੇ 'ਚ ਦੋ ਚੀਜ਼ਾਂ ਜ਼ਰੂਰ ਕਰਦਾ। ਇੱਕ ਕਹਿੰਦੇ ਨੇ ਕਿ ਜੀ ਅਗਰ ਉਹ ਕੁਛ ਨਾ ਕਰੇ ਤੇ ਉਹ ਤੁਹਾਨੂੰ ਕ੍ਰਿਟੀਕਲ ਜ਼ਰੂਰ ਬਣਾ ਦਿੰਦਾ ਹੈ
ਕਿ ਤੁਹਾਡੀ ਸੋਚ ਨੂੰ ਐਡਾ ਅੱਛਾ ਜਿਹੜਾ ਨਾ ਉਭਾਰ ਕੇ ਬਾਹਰ ਲਿਆਂਦਾ ਕਿ ਤੁਸੀਂ ਹਰ ਚੀਜ਼ ਨੂੰ ਇੱਕ ਕ੍ਰਿਟੀਕਲ ਨਿਗਾਹ ਨਾਲ ਵੇਖਦੇ ਹੋ। ਤੁਸੀਂ ਐਡੀ ਛੇਤੀ ਜਿਹੜਾ ਨਾ ਤੁਹਾਨੂੰ ਕੋਈ ਗੱਲ ਦੱਸੇਗਾ, ਤੁਸੀਂ ਉਹ 'ਤੇ ਯਕੀਨ ਨਹੀਂ ਕਰੋਗੇ, ਤੁਸੀਂ ਤਹਿਕੀਕ ਕਰੋਗੇ, ਤੁਸੀਂ ਉਹਦਾ ਬੈਕਗਰਾਉਂਡ ਜਾਣੋਗੇ ਤੇ ਉਹਨੂੰ ਐਡੀ ਛੇਤੀ ਮੰਨੋਗੇ ਨਹੀਂ। ਇਹ ਠੀਕ ਹੈ। ਇਸ ਨਿਜ਼ਾਮ ਦਾ ਫਾਇਦਾ ਹੈ, ਕਿਉਂਕਿ 2-250 ਸਾਲਾ ਪੁਰਾਣਾ ਨਿਜ਼ਾਮ ਹੈ, ਠੀਕ ਹੈ, ਐਡਾ ਨਵਾਂ ਨਿਜ਼ਾਮ ਨਹੀਂ ਹੈ ਔਰ ਬੜਾ ਅੱਛਾ ਨਿਜ਼ਾਮ ਹੈ। ਔਰ ਔਰ ਇਨਸਾਨ ਦੇ ਵੱਡੀ ਗੱਲ ਹੈ ਕਿ ਲੋਕ ਭਰੋਸਾ ਕਰਦੇ ਨੇ ਇਸ ਨਿਜ਼ਾਮ, ਇਸ ਬਿਲਕੁਲ ਜੀ, ਸਿਸਟਮ ਬਿਲਕੁਲ, ਤੇ। ਬਿਲਕੁਲ ਕਰਦੇ ਸੀ ਔਰ ਉਹ ਇਨਸਾਨ ਦੇ ਅੰਦਰ ਜਿਹੜੀਆਂ ਸਲਾਹੀਤਾਂ ਨੇ ਉਹਨੂੰ ਬਾਹਰ ਲਿਆਂਦਾ ਸੀ ਔਰ ਉਹਨੂੰ ਉਹ ਚੈਲੰਜ ਕਰਦਾ ਸੀ, ਉਹਨੂੰ ਜ਼ਬਰਦਸਤੀ ਕਹਿ ਲਓ ਕਿ ਉਹਨੂੰ ਹਿਲਾਉਂਦਾ ਸੀ, ਝੰਜੋੜਦਾ ਸੀ ਕਿ ਭਾਈ ਸਾਹਿਬ ਤੂੰ ਕਰ ਸਕਦਾ ਹੈ, ਤੂੰ ਤੇਰੇ 'ਚ ਇਹ ਹੈ, ਤੂੰ ਤੇਰੇ 'ਚ ਅੱਲਾ ਨੇ ਐਬਿਲਿਟੀ ਰੱਖੀ ਹੈ, ਤੂੰ ਇਹ ਕਰ ਸਕਦਾ। ਇਹ ਇਸ ਨਿਜ਼ਾਮ ਦੀ ਖੂਬਸੂਰਤੀ ਹੈ ਔਰ ਸੀ ਔਰ ਮੇਰਾ ਖਿਆਲ ਹੈ ਕਿ ਹੱਲੇ ਵੀ ਉਮੀਦ ਕਰਨੀ ਚਾਹੀਦੀ ਹੈ ਕਿ ਰਵੇਗੀ ਕਿ ਜਿਹੜੀਆਂ ਉਹ ਸਲਾਹੀਤਾਂ ਸਾਡੇ ਮੁਆਸ਼ਰਿਆਂ ਦੇ ਵਿੱਚ ਨਿਜ਼ਾਮ ਬਾਹਰ ਨਹੀਂ ਆਮ ਇਨਸਾਨ ਦੇ ਵਿੱਚ ਲੈ ਕੇ ਆਉਂਦਾ, ਇਹ ਨਿਜ਼ਾਮ ਉਹਨੂੰ ਫੋਰਸ ਕਰਦਾ ਕਿ ਉਹਦੇ 'ਚ ਬਾਹਰ। ਤੁਹਾਡੇ ਇਸੇ ਇਸ਼ਾਰੇ ਨੂੰ ਮੈਂ ਅੱਗੇ ਲੈ ਕੇ ਤੁਰਾਂਗਾ। ਜਦੋਂ ਇਸ ਨਿਜ਼ਾਮ, ਇਸ ਗਮਲੇ ਦੇ ਵਿੱਚ ਇੱਕ ਬੂਟੇ ਦੀ ਪਰਵਰਿਸ਼ ਹੋ ਜਾਂਦੀ ਹੈ, ਉਹਦਾ ਬਣ ਜਾਂਦਾ ਹੈ, ਫਿਰ ਉਸ ਤੋਂ ਬਾਅਦ ਦੇਖੋ ਇਹਨਾਂ ਪ੍ਰੋਗਰਾਮਾਂ ਦਾ ਮਕਸਦ ਅਮਰੀਕਨ ਸਰਕਾਰ ਦਾ ਇਹ ਸੀਗਾ ਕਿ ਤੁਸੀਂ ਇੱਥੇ ਆਓ, ਇੱਥੋਂ ਦਾ ਐਕਸਪਲੋਜਰ ਲਓ ਔਰ ਜਾ ਕੇ ਤੁਹਾਡੇ ਸਮਾਜ ਦੀਆਂ ਜਿਹੜੀਆਂ ਖਰਾਬੀਆਂ ਉਹਨਾਂ ਨੂੰ ਦੂਰ ਕਰਨ 'ਚ ਆਪਣਾ ਕਿਰਦਾਰ ਹੈ ਜਿਹੜਾ ਉਹ ਨਿਭਾਓ। ਪਰ ਸੱਚੀ ਗੱਲ ਇਹ ਹੈ ਕਿ ਅਸੀਂ ਇਹਦੇ ਵਾਸਤੇ ਜ਼ਿਹਨੀ ਤੌਰ ਤੇ ਤਿਆਰ ਨਹੀਂ ਸੀਗੇ ਹੁੰਦੇ ਕਿ ਇਹ ਸਭ ਕੁਝ ਅਸੀਂ ਉੱਥੇ ਜਾ ਕੇ ਡਿਲੀਵਰ ਕਰਨਾ ਹੈ। ਉਹਦੀ ਇੱਕ ਤੇ ਵਜ੍ਹਾ ਇਹ ਸੀਗੀ ਕਿ ਸਭ ਤੋਂ ਵੱਡੀ ਰੁਕਾਵਟ ਉਸ ਸਿਸਟਮ ਦੀ ਹੈ ਜਿੱਥੇ ਸਿਫਾਰਿਸ਼, ਪੈਸਾ, ਅਕਰਬਾ ਪਰਵਰੀ, ਮਾਫੀ ਦੇ ਨਾਲ ਇਹ ਹਕੀਕਤਾਂ ਨੇ ਉਹਨਾਂ ਨੂੰ ਨਵਾਜ਼ਿਆ ਜਾਣਾ ਆ। ਉੱਥੇ ਇਹੋ ਜਿਹੇ ਕਾਬਲ ਬੰਦੇ ਨੂੰ ਆਪਣਾ ਦੁਸ਼ਮਣ ਸਮਝਿਆ ਜਾਂਦਾ ਆ। ਇਸ ਕਰਕੇ ਉਹ ਬੰਦਾ ਆਪਣੀ ਕਾਬਲੀਅਤ ਨੂੰ ਉੱਥੇ ਜਾ ਕੇ ਖੂਹ 'ਚ ਸੁੱਟਣ ਦੀ ਬਜਾਏ ਇਹ ਕਹਿੰਦਾ ਸੀਗਾ ਕਿ ਇੱਥੇ ਮੈਨੂੰ ਮਾੜਾ ਮੋਟਾ ਚਾਂਸ ਵੀ ਲੱਭਦਾ ਤੇ ਮੈਨੂੰ ਉਹ ਕਰਨਾ ਚਾਹੀਦਾ ਆ। ਕੀ ਸਮਝਦੇ ਜੇ ਕਿ ਨਿਜ਼ਾਮ ਦੀ ਖਰਾਬੀ ਹੈ ਜਿਹੜੀ ਇਹ ਕਿੰਨੇ ਕੁ ਹੌਸਲੇ ਉਸ ਮੁਲਕ ਦੀ, ਉਸ ਸਮਾਜ ਦੀ ਜਿੱਥੋਂ ਲੋਕ ਆਂਦੇ ਸਨ, ਐਕਸਪਲੋਜਰ ਲੈਂਦੇ ਸਨ, ਵਾਪਸ ਜਾਂਦੇ ਸਨ, ਕਿੰਨਿਆਂ ਨੂੰ ਉੱਥੇ ਮੌਕਾ ਲੱਭ ਗਿਆ? ਇੱਕ ਤੇ ਇਸ ਸਵਾਲ ਦਾ ਜਵਾਬ ਦਿਆ ਜੇ, ਔਰ ਦੂਸਰਾ ਜੇ ਮੌਕਾ ਨਹੀਂ ਲੱਭਾ ਤੇ ਇਹ ਹੁਣ ਹੋਰ ਬਦਦਿਲ ਹੋਣ ਦੇ ਵਿੱਚ ਉਸ ਮੁਲਕ ਦੇ ਸਿਸਟਮ ਦਾ ਕਿੰਨਾ ਕਸੂਰ ਹੈ? हाँ, बड़ा अच्छा सवाल है। बिल्कुल ਇਹਦੇ 'ਚ ਹਕੀਕਤ ਹੈ ਔਰ ਉਹਦੇ 'ਚ ਬਹੁਤ ਹੱਦ ਤੱਕ ਜਿਹੜਾ ਨਿਜ਼ਾਮ ਹੈ ਨਾ ਉਹ ਤੁਹਾਨੂੰ ਵੀ ਪਤਾ ਜਦੋਂ ਅਸੀਂ ਉੱਥੋਂ ਆਉਂਦੇ ਹਾਂ ਨਾ, ਅਗਰ ਤਾਂ ਤੁਸੀਂ ਪੜ੍ਹਨ ਆ ਰਹੇ ਹੋ, ਪਹਿਲੇ ਤਾਂ ਤੁਹਾਨੂੰ ਕਹਿਣਗੇ ਜੀ ਡਿਗਰੀਆਂ ਟੈਸਟ ਕਰਾਓ। ਰੁਪਏ ਤੇ ਕਹਿ ਲਓ 15-20 ਹਜ਼ਾਰ ਲੱਖ ਰੁਪਇਆ ਉਹਦਾ ਦਵੋ। ਐਗਜ਼ੈਕਟਲੀ ਜੀ, ਜੇ ਭੁਗਤਿਆ ਉਹ ਦਿੰਦੇ ਹੋ, ਯਾਨੀ ਹਰ ਡਿਪਾਰਟਮੈਂਟ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਹ ਤੇ ਹੁਣ ਜਾ ਰਿਹਾ ਤੇ ਇਹਨੂੰ ਨਿਚੋੜ ਲਓ। ਜਿੱਦਾਂ ਛਿਲਿਆ ਜਾਂਦਾ ਹੈ। ਇਹਨੂੰ ਛਿੱਲ ਲਓ, ਇਹਦੇ ਕੋਲ ਪੈਸੇ ਬਟੋਰ ਲਓ ਜਿੰਨੇ ਬਟੋਰੇ ਜਾ ਸਕਦੇ ਨੇ। ਉਹ ਹੋਣ ਭਾਵੇਂ ਰਜਿਸਟ੍ਰੇਸ਼ਨ ਦੇ ਨਾਂ ਤੇ, ਉਹ ਹੋਣ ਭਾਵੇਂ ਤੁਸੀਂ ਬੜੀ ਮੁਲਾਇਮ ਜਿਹੀ ਗੱਲ ਕਰਨ ਦੇ ਜੇ। ਸਾਫ਼ ਦੱਸੋ ਕਿ ਜਦੋਂ ਡਿਗਰੀਆਂ ਦੀ ਰਜਿਸਟ੍ਰੇਸ਼ਨ ਤੁਸੀਂ ਕਰਾਉਣੀ ਹੈ, ਕੋਰੀਅਰ ਵਾਲੇ ਨੂੰ ਪੈਸੇ ਦੇਣਾ ਬਾਈ ਹੈਂਡ, ਜਦੋਂ ਤੁਸੀਂ ਲੈ ਕੇ ਜਾਣਾ ਆ, ਬਾਹਰ ਗੇਟ ਤੇ ਖਲੋਤੇ ਪੁਲਿਸ ਵਾਲੇ ਦੀ ਮੁੱਠੀ ਗਰਮ ਕਰਨ ਤੋਂ ਲੈ ਕੇ ਅੱਗੇ 5 ਰੁਪਏ ਵਾਲੀ ਟਿਕਟ ਹੈ ਜਿਹੜੀ ਉਹ ਕਿੰਨੇ ਦੀ ਲੈ ਕੇ ਫਿਰ ਆਪਣੀ ਵਾਰੀ ਦੀ ਉਡੀਕ ਕਰਨੀ ਹੈ। 에어ਪੋਰਟ ਤੋਂ ਵੀ ਨਿਕਲਣ ਲੱਗਿਆ ਜਿਹੜਾ ਨਾ ਉਹ ਕਰਨਾ। ਬਿਲਕੁਲ ਉਹ ਤੇ ਇੱਕ ਚੈਪਟਰ ਹੀ ਹੋਰ ਆ ਨਾ। ਇਹ ਤੇ ਮੈਂ ਪਹਿਲੀ ਥਾਂ ਦੱਸਿਆ ਜਿੱਥੇ ਤੁਸੀਂ ਛਿੱਲੇ ਜਾਣਾ, ਇਸ ਤੋਂ ਬਾਅਦ ਅੱਗੇ ਸਟੈਪ ਬਾਈ ਸਟੈਪ ਜਿਹੜੇ ਮਾਮਲੇ ਬਿਲਕੁਲ ਇਸ ਤਰ੍ਹਾਂ ਜਾਣਦੇ ਜੀ। ਉਹ ਇਹ ਬਿਲਕੁਲ ਗੱਲ ਹੈ। ਔਰ ਦੂਸਰੇ ਦਾ ਪਹਿਲੂ ਇਹ, ਮੈਂ ਇਹਨੂੰ ਹਮੇਸ਼ਾ ਇਸ ਤਰ੍ਹਾਂ ਦੇਖਣਾ ਕਿ ਜਦੋਂ ਤੱਕ ਤੁਸੀਂ ਇਸ ਨਿਜ਼ਾਮ ਨੂੰ ਨਹੀਂ ਦੇਖਦੇ ਨਾ ਤੇ ਤੁਸੀਂ ਫਰਕ ਨਹੀਂ ਕਰ ਪਾਉਂਦੇ ਕਿ ਯਾਰ ਇੱਕ ਬਿਹਤਰ ਨਿਜ਼ਾਮ ਕੀ ਹੈ ਔਰ ਇੱਕ ਬੁਰਾ ਨਿਜ਼ਾਮ ਕੀ ਹੈ। ਏਦਾਂ ਹੀ ਜੀ, ਜਦੋਂ ਤੱਕ ਤੁਸੀਂ ਉੱਥੇ ਰਹਿੰਦੇ ਹੋ ਤੁਸੀਂ ਇੱਕ ਹੀ ਨਿਜ਼ਾਮ ਵੇਖਿਆ ਹੁੰਦਾ ਔਰ ਤੁਹਾਨੂੰ ਲੱਗਦਾ ਸਾਰੀ ਦੁਨੀਆ ਇੰਜ ਦੀ ਹੈ, ਲੇਕਿਨ ਜਦੋਂ ਤੁਸੀਂ ਇੱਥੇ ਆਉਂਦੇ ਹੋ ਨਾ, ਲੇਕਿਨ ਤੁਹਾਨੂੰ ਪਤਾ ਲੱਗਦਾ ਨਹੀਂ ਯਾਰ ਇਨਸਾਨ ਤੇ ਇੰਜ ਵੀ ਜੀਂਦੇ ਨੇ। ਏਦਾਂ ਹੀ ਹੈ। ਇਨਸਾਨੀਅਤ ਹੈ ਆ, ਇਨਸਾਨੀਅਤ ਹੈ। ਜਦੋਂ ਬੰਦਾ ਇਹ ਵੇਖ ਲੈਂਦਾ ਫਿਰ ਉਹ ਵਾਪਸ ਨਹੀਂ ਜਾਣਾ ਚਾਹੁੰਦਾ। ਅਗਰ ਚਲਾ ਵੀ ਜਾਏ, ਮੇਰੇ ਬਹੁਤ ਸਾਰੇ ਦੋਸਤ ਨੇ ਹੱਲੇ ਵੀ ਪ੍ਰੋਫੈਸਰ ਨੇ, ਉਹ ਗਏ ਨੇ ਇੱਥੋਂ ਪੜ੍ਹ ਕੇ ਆਪਣੀਆਂ ਡਿਗਰੀਆਂ ਲੈ ਕੇ, ਜੋਸ਼ ਲੈ ਕੇ ਕਿ ਜੀ ਅਸੀਂ ਵਾਪਸ ਜਾਵਾਂਗੇ, ਆਪਣੇ ਮੁਲਕ ਦੀ ਖਿਦਮਤ ਕਰਾਂਗੇ, ਲੇਕਿਨ ਬਦਕਿਸਮਤੀ ਨਾਲ ਉੱਥੇ ਨਹੀਂ ਚੱਲ ਸਕੇ। ਕੁਝ ਉਹਦੀ ਵਜ੍ਹਾ ਇਹ ਹੁੰਦੀ ਹੈ ਕਿ ਉਹਦਾ ਆਪਣੀ ਸੋਚ ਦਾ ਅੰਦਾਜ਼ ਬਦਲ ਗਿਆ ਹੁੰਦਾ ਹੈ। ਕੁਝ ਨਿਜ਼ਾਮ ਉਹ ਇਹ ਉਮੀਦ ਲੈ ਕੇ ਜਾਂਦਾ ਕਿ ਉੱਥੋਂ ਦਾ ਨਿਜ਼ਾਮ ਵੀ ਬਦਲ ਗਿਆ ਹੋਏਗਾ, ਲੇਕਿਨ ਉੱਥੋਂ ਦਾ ਨਿਜ਼ਾਮ ਉਸੇ ਤਰ੍ਹਾਂ ਹੀ ਹੈ। ਨਾ ਸਿਰਫ ਮੈਂ ਗੱਲ ਕਰਨ ਦੀ ਮਾਫੀ ਚਾਹੁੰਦਾ ਆ, ਨਾ ਸਿਰਫ ਨਿਜ਼ਾਮ ਬਾਰੇ ਉਮੀਦ ਲੈ ਕੇ ਜਾਂਦਾ, ਬਲਕਿ ਉਹਨੂੰ ਇਹ ਉਮੀਦ ਹੁੰਦੀ ਹੈ ਕਿ ਮੇਰੀ ਇਸ ਕਾਬਲੀਅਤ ਨੂੰ ਉਹ ਨਿਜ਼ਾਮ ਵੈਲਕਮ ਕਰੇਗਾ। ਕਿੱਥੋਂ ਆ ਗਿਆ ਜੋ ਕਿ ਨਹੀਂ ਕਰਦਾ। ਔਰ ਤੀਸਰੀ ਅਗਲੀ ਗੱਲ, ਜਿਹੜਾ ਦੂਸਰਾ ਤੁਹਾਡਾ ਸਵਾਲ ਸੀ, ਉਹ ਇਹ ਕਿ ਕੀ ਉਸ ਨਿਜ਼ਾਮ ਦੀ ਖਰਾਬੀ ਨੇ ਵੀ ਇਹਦੇ ਵਿੱਚ ਕਿਰਦਾਰ ਅਦਾ ਕੀਤਾ? ਬਿਲਕੁਲ ਕੀਤਾ ਜੀ। ਦੇਖੋ ਤੁਹਾਡੇ ਮੁਲਕ ਦੇ ਤਾਲੁਕਾਤ ਅਗਲੇ ਮੁਲਕ ਨਾਲ ਕਿਸ ਤਰ੍ਹਾਂ ਰਹਿਣੇ ਨੇ, ਇਹਦੇ ਮੁਲਕ ਨੇ ਤੈਅ ਕਰਨੇ ਨੇ, ਲੋਕਾਂ ਨੇ ਤੈਅ ਕਰਨੇ। ਹੁਣ ਅਗਰ ਤੁਸੀਂ 70,000 ਮੰਗਣ ਵਾਲਾ ਸਾਊਦੀ ਅਰਬ ਚ ਭੇਜ ਦੋਗੇ ਤੇ ਇਹ ਹਕੂਮਤ ਨੂੰ ਤਾਂ ਪਤਾ ਹੈ ਨਾ, ਜਦੋਂ ਤੁਸੀਂ ਅਗਰ ਸਟੂਡੈਂਟ ਕਿਸੇ ਹੋਰ ਮੁਲਕ ਚ ਭੇਜਣਾ ਸ਼ੁਰੂ ਕਰ ਦੋਗੇ, ਉਹ ਗਾਇਬ ਹੋ ਜਾਣਗੇ ਉੱਥੇ ਜਾ ਕੇ। ਹਾਲਾਂਕਿ ਪਾਕਿਸਤਾਨੀਆਂ ਦੀ ਬੜੀ ਇੱਜ਼ਤ ਹੈ, ਜਿਹੜੇ ਲੋਕ ਬਾਹਰ ਆਉਂਦੇ ਨੇ। ਇਹ ਅੱਲਾ ਦਾ ਲੱਖ ਵਾਰੀ ਸ਼ੁਕਰ ਹੈ ਕਿ ਬਹੁਤ ਸਾਰੇ ਹੋਰ ਮੁਲਕਾਂ ਤੋਂ ਸਾਡੇ ਮੁਲਕ ਦੇ ਲੋਕਾਂ ਦੀ ਬੜੀ ਇੱਜ਼ਤ ਸੀ, ਕਿਉਂਕਿ ਸਾਡੇ ਤੋਂ ਡਾਕਟਰ ਸਾਹਿਬ ਇਹ ਇੰਡੀਵਿਜੂਅਲ ਸ਼ਖਸੀ ਪੱਧਰ ਤੇ ਹੈ, ਮੁਲਕ ਦਾ ਕੀਮਤ ਜੇ ਬਲਕਿ ਖਰਾਬ ਹੈ, ਲੇਕਿਨ ਲੋਕਾਂ ਦੀ ਕਦਰ ਸੀ ਕਿ ਯਾਰ ਇੱਥੋਂ ਪ੍ਰੋਫੈਸਰ ਆਉਂਦੇ ਨੇ, ਡਾਕਟਰ ਆਉਂਦੇ ਨੇ, ਇੰਜੀਨੀਅਰ ਆਉਂਦੇ ਨੇ, ਮਿਹਨਤੀ ਲੋਕ ਆਉਂਦੇ ਨੇ
ਔਰ ਇਹ ਇੱਥੇ ਆ ਕੇ ਕੰਟਰੀਬਿਊਟ ਕਰਦੇ ਨੇ। ਇਹ ਨਹੀਂ ਹੈ ਕਿ ਇੱਥੇ ਕਹਿ ਲਓ ਕਿ ਵੇਚਣ ਲੱਗ ਪੈਂਦੇ ਨੇ, ਕੋਈ ਨਸ਼ਿਆਤ ਦਾ ਕਰ ਲੈਂਦੇ ਕਾਰੋਬਾਰ ਹੀ ਇਸ ਤਰ੍ਹਾਂ। ਇਹ ਅੱਲਾ ਦਾ ਸ਼ੁਕਰ ਹੈ ਕਿ ਸਾਡੇ ਲੋਕਾਂ ਦੀ ਇੱਜ਼ਤ ਸੀ, ਲੇਕਿਨ ਮੁਲਕੀ ਲੈਵਲ ਮਿਹਨਤੀ ਹੋਣ ਦਾ ਇੱਕ ਲੇਬਲ ਹੈ ਸੀਗਾ, ਬਿਲकुल, ਸਾਡੇ बिल्कुल, ਤੇ ਰੱਬ बिल्कुल, ਸਲਾਮਤੀ ਰੱਖੇ। ਬਿਲकुल। ਔਰ ਮੁਲਕੀ ਸਤ੍ਹਾ ਤੇ ਬਿਲकुल ਸਾਡੇ ਮੁਲਕਾਂ ਦਾ ਕਸੂਰ ਹੈ ਇਹਦੇ 'ਚ, ਔਰ ਬਹੁਤ ਹੱਦ ਤੱਕ ਕਸੂਰ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਜੀ ਅਮਰੀਕਾ ਨੇ ਫੈਸਲਾ ਲਿਆ ਤੇ ਅਮਰੀਕਾ ਹੀ ਗਲਤ ਹੈ, ਸਾਡੇ ਮੁਲਕਾਂ ਦੇ ਵੀ ਇਹਦੇ 'ਚ ਕਸੂਰ ਹੈ। ਜਿਹਨੂੰ ਅਸੀਂ ਕਹਿੰਦੇ ਹਾਂ ਕਿ ਤਾਲੀ ਇੱਕ ਹੱਥ ਨਾਲ ਨਹੀਂ ਵੱਜਦੀ, ਦੋਵਾਂ ਨਾਲ ਵੱਜਦੀ ਹੈ। ਤੇ ਬਿਲकुल ਅਗਰ ਇਹਨਾਂ ਨੇ ਕੁਝ ਕੀਤਾ ਤੇ ਸਾਡੇ ਵਾਲਿਆਂ ਨੇ ਵੀ ਕੋਈ ਕਸਰ ਨਹੀਂ ਛੱਡੀ ਕਿ ਅਸੀਂ ਵੀ ਇਹਨਾਂ ਨਾਲ ਕੋਈ ਐਸੇ ਤਾਲੁਕਾਤ ਰੱਖੀਏ ਕਿ ਫਿਊਚਰ ਦੇ ਵਿੱਚ, ਮੁਸਤਕਬਲ ਦੇ ਵਿੱਚ ਅਗਰ ਗਾਨਾ ਤੇ ਯੁਗੰਡਾ ਤੇ ਪਾਬੰਦੀ ਨਹੀਂ ਲੱਗੀ, ਸਾਡੇ ਤੇ ਕਿਉਂ ਲੱਗ ਗਈ? ਅਫਗਾਨਿਸਤਾਨ ਦਾ ਪ੍ਰੋਗਰਾਮ ਬੰਦ ਨਹੀਂ ਹੋਇਆ, ਸਾਡਾ ਕਿਉਂ ਹੋਇਆ? ਠੀਕ ਹੈ, ਤੇ ਇਹ ਬਿਲकुल ਸੋਚਣ ਦਾ ਮਕਾਮ ਹੈ। ਅੱਛਾ ਡਾਕਟਰ ਸਾਹਿਬ, ਹੁਣ ਇਸ ਸਾਰੀ ਗੱਲਬਾਤ ਦੇ ਅਖੀਰ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ, ਆਸ ਉਮੀਦ ਹੁਣ ਰਹਿ ਕਿਹੜੀ ਗਈ ਹੈ ਜਿਹਦੇ ਤੋਂ ਪਾਕਿਸਤਾਨੀ ਪੜਿਆਰ ਜਾਂ ਪਾਕਿਸਤਾਨੀ ਲੋਕ ਫਾਇਦਾ ਚੁੱਕ ਸਕਦੇ ਹੈ? ਦੇਖੋ ਹਾਲੇ ਤੱਕ ਮੇਰਾ ਖਿਆਲ ਹੈ ਕਿ ਅਜੇ ਵੀ ਅਮਰੀਕਾ ਦੇ ਵਿੱਚ ਆਣਾ, ਮੇਰਾ ਖਿਆਲ ਹੈ ਕਿ ਇੱਕ ਆਸਾਨ ਤਰੀਨ ਕੰਮ ਹੈ। ਅਗਰ ਤੁਸੀਂ ਪੜ੍ਹਨ ਆਣਾ ਚਾਹੁੰਦੇ ਹੋ ਤੇ, ਅਗਰ ਤੁਸੀਂ ਲੀਗਲ ਆਣਾ ਚਾਹੁੰਦੇ ਹੋ, ਅਗਰ ਤੁਸੀਂ ਪੜ੍ਹਨ ਆਣਾ ਚਾਹੁੰਦੇ ਹੋ, ਅਗਰ ਤੁਸੀਂ ਆਪਣਾ ਮੁਸਤਕਬਲ ਬਣਾਉਣ ਆਣਾ ਚਾਹੁੰਦੇ ਹੋ, ਤੇ ਹਾਲੇ ਵੀ ਇਹ ਬਿਲकुल ਦੁਨੀਆ ਦਾ ਬਿਹਤਰੀਨ ਮੁਲਕ ਹੈ। ਇੱਥੇ ਅਪਰਚੁਨਿਟੀਜ਼ ਨੇ, ਇੱਥੇ ਮੌਕੇ ਨੇ, ਤੁਸੀਂ ਪੜ੍ਹਨ ਆ ਸਕਦੇ ਹੋ। ਫੁੱਲ ਬ੍ਰਾਈਟ ਵੀ ਹਲੇ ਹੈ, ਯੂਨੀਵਰਸਿਟੀਆਂ ਵੀ ਸਕਾਲਰਸ਼ਿਪ ਦੇ ਰਹੀਆਂ ਨੇ, ਲੇਕਿਨ ਅਨਫੋਰਚੂਨੇਟਲੀ ਥੋੜਾ ਜਿਹਾ ਜ਼ਰਾ ਅੱਜ ਕੱਲ੍ਹ ਯੂਨੀਵਰਸਿਟੀਆਂ ਬੈਕਫੁੱਟ ਤੇ ਗਈਆਂ ਹੋਈਆਂ ਕਿ ਜੀ ਸਾਨੂੰ ਵੀ ਹਲੇ ਨਹੀਂ ਪਤਾ ਕਿ ਸਾਨੂੰ ਵੀ ਫੰਡਿੰਗ ਲੱਭਣੀ ਹੈ ਜਾਂ ਨਹੀਂ ਲੱਭਣੀ। ਇਹ ਇੱਕ ਮਰਹਲਾ ਹੈ, ਇੱਕ ਫੇਜ਼ ਹੈ, ਇੱਕ ਕਹਿ ਲਓ ਕਿ ਇੱਕ ਗਲਿਚ ਹੈ ਸਿਸਟਮ ਦੇ ਵਿੱਚ, ਕਹਿ ਲਓ ਕਿ ਇੱਕ ਨਿਕਲ ਜਾਏਗਾ। ਲੇਕਿਨ ਫਿਲਹਾਲ ਹਲੇ ਵੀ ਬਹੁਤ ਸਾਰੀਆਂ ਇੱਥੇ ਅਪਰਚੁਨਿਟੀ ਨੇ, ਭਾਵੇਂ ਉਹ ਨੌਕਰੀਆਂ ਦੀਆਂ ਹੋਣ, ਭਾਵੇਂ ਇੰਜੀਨੀਅਰਸ ਵਾਸਤੇ, ਡਾਕਟਰਸ ਵਾਸਤੇ, ਸਟੂਡੈਂਟਸ ਵਾਸਤੇ, ਬਿਜ਼ਨਸ ਵਾਲੇ ਲੋਕਾਂ ਵਾਸਤੇ ਇੱਥੇ ਮੌਕੇ ਮੌਜੂਦ ਨੇ। ਔਰ ਇਹ ਗੌਰਮੈਂਟ ਔਰ ਇੱਥੇ ਦਾ ਮੁਲਕ ਜਿਹੜਾ ਨਾ ਉਹ ਬੜਾ ਆਸਾਨ, ਇੱਥੇ ਕਾਰੋਬਾਰ ਕਰਨਾ, ਪੜ੍ਹਨਾ, ਇੱਥੇ ਆਣਾ, ਇਹਨਾਂ ਦਾ ਲੀਗਲ ਸਿਸਟਮ ਜਿਹੜਾ ਨਾ ਉਹ ਬੜਾ ਸਟਰੋਂਗ ਹੈ, ਚੀਜ਼ਾਂ ਨੇ। ਤੇ ਬਹਰਹਾਲ ਕਿਉਂਕਿ ਮੈਂ ਜਰਮਨੀ ਵੀ ਰਿਹਾ, ਯੂਰਪ ਦਾ ਨਿਜ਼ਾਮ ਹਲੇ ਵੀ ਕੋਈ ਐਡਾ ਅੱਛਾ ਨਿਜ਼ਾਮ ਨਹੀਂ ਹੈ ਅਗਰ ਅਸੀਂ ਯੂਐਸ ਨੂੰ, ਅਮਰੀਕਾ ਨੂੰ ਨਜ਼ਰ 'ਚ ਰੱਖੀਏ ਕਿ ਇੱਥੇ ਆਣਾ, ਇੱਥੇ ਰਹਿਣਾ, ਇੱਥੇ ਵਸਣਾ। ਕਿਉਂਕਿ ਅੰਗਰੇਜ਼ੀ ਜ਼ੁਬਾਨ ਹੈ ਸਾਡੀ, ਸ਼ੁਰੂ 'ਚ ਟ੍ਰੇਨਿੰਗ ਅਸੀਂ ਪੜ੍ਹੀ ਹੋਈ ਹੈ, ਨਾ ਅਸੀਂ ਜਰਮਨ ਪੜ੍ਹੀ ਹੋਈ ਹੈ, ਨਾ ਅਸੀਂ ਫਰੈਂਚ ਪੜ੍ਹੀ ਹੋਈ ਹੈ, ਨਾ ਅਸੀਂ ਸਪੈਨਿਸ਼ ਪੜ੍ਹੀ ਹੋਈ ਹੈ, ਤੇ ਸਾਨੂੰ ਨਾ ਇਟਾਲੀਅਨ ਪੜ੍ਹੀ ਹੋਈ ਹੈ, ਤੇ ਸਾਨੂੰ ਮੁਸ਼ਕਿਲਾਤ ਆਉਂਦੀਆਂ ਨੇ ਅਸੀਂ ਯੂਰਪ ਜਾਈਏ। ਤੇ ਇੱਥੇ ਆ ਕੇ ਸਾਨੂੰ ਜ਼ਰਾ ਆਸਾਨੀ ਹੁੰਦੀ ਹੈ। ਔਰ ਇੱਥੇ ਆ ਕੇ ਸਿਰਫ ਇਹ ਨਹੀਂ ਹੈ ਕਿ ਇੱਥੇ ਆਣਾ ਹੀ ਆਸਾਨ ਹੈ, ਇੱਥੇ ਆ ਕੇ ਫਿਰ ਉਹਨੂੰ ਅੱਗੇ ਰਸਤਾ ਨਿਕਲਣਾ ਵੀ ਆਸਾਨ ਹੈ, ਕਿਉਂਕਿ ਇਹ ਨਿਜ਼ਾਮ ਜਿਹੜਾ ਹੈ ਇਹ ਤੁਹਾਡੀਆਂ ਸਲਾਹੀਤਾਂ ਨੂੰ ਉਭਾਰਦਾ ਔਰ ਤੁਹਾਡੇ ਵਾਸਤੇ ਰਸਤੇ ਖੋਲਦਾ ਕਿ ਤੁਸੀਂ ਬਹੁਤ ਸਾਰੇ ਕੰਮ ਇੱਥੇ ਕਰ ਸਕਦੇ ਹੋ। ਤੇ ਫੁੱਲ ਬ੍ਰਾਈਟ ਹਲੇ ਹੈ, ਯੂਨੀਵਰਸਿਟੀਆਂ ਸਕਾਲਰਸ਼ਿਪ ਦੇ ਰਹੀਆਂ ਨੇ। ਇਹ ਅਪਰਚੁਨਿਟੀਜ਼ ਐਸੀਆਂ ਨੇ ਜਿਹੜੀਆਂ ਹਲੇ ਵੀ ਸਟੂਡੈਂਟ ਲੋਕ ਜਿਹੜੀਆਂ ਨੇ ਨਾ ਉਹ ਯੂਜ਼ ਕਰ ਸਕਦੇ ਨੇ ਔਰ ਆ ਸਕਦੇ ਨੇ ਇੱਥੇ। ਬਿਲਕੁਲ ਠੀਕ ਹੈ। ਡਾਕਟਰ ਸਾਹਿਬ, ਕੋਈ ਫੁੱਲ ਬ੍ਰਾਈਟ ਤੋਂ ਅੱਡ ਜ਼ਰਾ ਚੁਣ ਕੇ ਰਾਹ ਅਗਰ ਦੱਸ ਸਕੋ ਤੇ ਸ਼ਾਇਦ ਇਸ ਪੋਡਕਾਸਟ ਨੂੰ ਵੇਖਣ ਦਾ ਬਹੁਤ ਸਾਰਿਆਂ ਨੂੰ ਭਲਾ ਔਰ ਫਾਇਦਾ ਹੋ ਜਾਵੇ, ਉਹ ਕਿਹੜੇ ਨੇ? ਕੋਈ ਨਿਸ਼ਾਨ ਅਗਰ ਦੱਸਣਾ ਪਸੰਦ ਇੱਕ ਇਹ ਹੈ ਕਿ ਹਰ ਯੂਨੀਵਰਸਿਟੀ ਦਾ ਆਪਣਾ ਸਕਾਲਰਸ਼ਿਪ ਹੁੰਦਾ ਹੈ, ਉਹਨੂੰ ਅਸੀਂ ਗ੍ਰੈਜੂਏਟ ਟੀਚਿੰਗ ਅਸਿਸਟੈਂਟ ਕਹਿੰਦੇ ਆ ਜਾਂ ਗ੍ਰੈਜੂਏਟ ਰਿਸਰਚ ਅਸਿਸਟੈਂਟ ਕਹਿੰਦੇ ਆ, GRA ਜਾਂ GTAs। ਮੈਂ ਵੀ ਉਹਦੇ ਤੇ ਹੀ ਆਇਆ ਸੀ। ਉੱਥੇ ਆ ਕੇ ਤੁਸੀਂ ਇੱਥੇ ਕਦੀ ਕਲਾਸ ਪੜ੍ਹਾਉਣੀ ਹੁੰਦੀ ਹੈ, ਕਿਸੇ ਪ੍ਰੋਫੈਸਰ ਨਾਲ ਕੰਮ ਕਰਨਾ ਹੁੰਦਾ ਹੈ, ਤੁਹਾਡੀ ਫੀਸ ਵੀ ਜ਼ੀਰੋ ਹੁੰਦੀ ਹੈ ਔਰ ਤੁਹਾਨੂੰ ਪੈਸੇ ਵੀ ਮਿਲਦੇ ਨੇ, 2-3 ਹਜ਼ਾਰ, 3500, $4000 ਤੱਕ ਵੀ ਮਿਲਦੇ ਨੇ, ਯੂਨੀਵਰਸਿਟੀਆਂ ਦਿੰਦੀਆਂ ਨੇ ਪਰ ਮੰਥ। ਔਰ ਫੀਸ ਵੀ ਕੋਈ ਨਹੀਂ ਹੁੰਦੀ। ਇੱਕ ਤੇ ਉਹ ਸਭ ਤੋਂ ਜਿਹੜਾ ਆਸਾਨ ਤਰੀਨ ਤਰੀਕਾ ਉਹ ਇਹ ਹੈ। ਬਿਲकुल ठीक ਉਹਦੇ ਵਾਸਤੇ ਕੋਈ ਐਡੀ ਮਿਹਨਤ ਵੀ ਨਹੀਂ ਚਾਹੀਦੀ। ਤੁਹਾਡਾ ਸਿੰਪਲੀ ਜਿਹੜੇ ਕੁਝ 4 ਡਾਕੂਮੈਂਟ ਨੇ ਉਹ ਤੁਸੀਂ ਦਵੋਗੇ, ਯੂਨੀਵਰਸਿਟੀ 'ਚ ਸਿੱਧਾ ਹੀ ਅਪਲਾਈ ਕਰਨਾ। ਕਿਸੇ ਨੂੰ ਕਿਸੇ ਏਜੰਟ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ, ਕਿਸੇ ਬੰਦੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ। ਅਗਰ ਮਸਲਨ ਕਿਸੇ ਵੀ ਯੂਨੀਵਰਸਿਟੀ ਦਾ ਨਾਂ ਲੈ ਲਓ, ਮੈਂ ਜੇਮਸ ਮੈਡੀਸਨ ਵਿੱਚ ਹਾਂ, ਕੈਂਸਸ ਵਿੱਚ, ਓਹਾਇਓ ਵਿੱਚ, ਕਿਸੇ ਵੀ ਜਗ੍ਹਾ ਤੇ ਤੁਸੀਂ ਚਲੇ ਜਾਓ, ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾਓ, ਉੱਥੇ ਜਾ ਕੇ ਉਹਨਾਂ ਦੇ ਐਡਮਿਸ਼ਨ ਤੇ ਕਲਿੱਕ ਕਰੋ, ਉੱਥੇ ਜਾ ਕੇ ਤੁਸੀਂ ਫਾਰਮ ਫਿਲ ਕਰੋ, ਅਪਲਾਈ ਕਰੋ, ਤੁਹਾਨੂੰ ਦੱਸ ਦੇਣਗੇ ਐਡਮਿਸ਼ਨ ਹੋ ਰਿਹਾ ਤੇ ਇੰਟਰਵਿਊ ਕਰਨਗੇ, ਇੰਟਰਵਿਊ ਹੋ ਗਿਆ, ਐਡਮਿਸ਼ਨ ਹੋ ਗਿਆ ਤੇ ਆਇਓ। ठीक है। ਜਾਓਗੇ। ਅਗਰ ਤੁਹਾਡੇ ਇੱਥੇ ਦੀ ਫੰਡਿੰਗ ਹੈ ਤੇ ਵੀਜ਼ੇ ਤੇ ਵੀ ਕੋਈ ਮਸਲਾ ਨਹੀਂ ਹੈ, ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡੀ ਆਪਣੀ ਸਰਕਾਰ ਇਹਨਾਂ ਨੂੰ ਪੈਸੇ ਦੇ ਰਹੀ ਹੈ, ਇਹਨਾਂ ਨੇ ਕਿਹੜਾ ਬੈਂਕਰਪਟ ਹੋਣਾ। ਠੀਕ ਹੈ, ਸਾਡੇ ਤਰ੍ਹਾਂ। ਤੇ ਉਹ ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਅਸੀਂ ਜਿਹੜਾ ਨਾ ਉਹ ਅਪਲਾਈ ਕਰਾਂਗੇ। ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾ ਕੇ ਸਿੱਧਾ ਉੱਥੇ ਜਾ ਕੇ ਅਪਲਾਈ ਕਰੋ ਔਰ ਤੁਹਾਨੂੰ ਉਹ ਡਾਕੂਮੈਂਟ ਭੇਜਣ, ਵੀਜ਼ਾ ਅਪਲਾਈ ਕਰੋ ਤੇ ਆਈਓ। ਸਭ ਤੋਂ ਆਸਾਨ ਔਰ ਈਜ਼ੀ ਜਿਹੜਾ ਤਰੀਕਾ ਹੋਇਆ ਹੈ। ਬਿਲकुल ਠੀਕ ਹੈ। ਡਾਕਟਰ ਮੁਹੰਮਦ ਇਤਫਾਕ ਸਾਹਿਬ, ਬਹੁਤ-ਬਹੁਤ ਸ਼ੁਕਰੀਆ, ਤੁਸੀਂ ਅੱਜ ਕੁਝ ਵਕਤ ਕੱਢਿਆ ਔਰ ਚਿੰਤਾ ਭਰੀ ਇੱਕ ਲਹਿਰ ਜਿਹੜੀ ਇਹ ਨੱਸੀ ਫਿਰਦੀ ਸੀਗੀ ਕਿ ਨਹੀਂ ਜੀ ਹਰ ਕਿਸਮ ਦਾ ਸਟੂਡੈਂਟ ਵੀਜ਼ਾ ਜਿਹੜਾ ਉਹ ਗੈਰ ਐਲਾਨੀਆ ਅਮਰੀਕਾ ਵੱਲੋਂ ਬੰਦ ਹੋ ਗਿਆ। ਨਹੀਂ, ਐਸੀ ਕੋਈ ਗੱਲ ਨਹੀਂ, ਇਹੋ ਜਿਹਾ ਕੋਈ ਕੰਮ ਕੋਈ ਗੱਲ ਨਹੀਂ ਹੈ। ਵੀਜ਼ੇ ਖੁੱਲੇ ਨੇ, ਕੁਝ ਲੋਕਾਂ ਨੂੰ ਸਖਤੀ ਹੋ ਸਕਦਾ ਬਰਦਾਸ਼ਤ ਕਰਨੀ ਪਏ, ਲੇਕਿਨ ਵੀਜ਼ੇ ਖੁੱਲੇ ਨੇ। ਐਸੀ ਕੋਈ ਪਾਲਿਸੀ ਨਹੀਂ ਹਲੇ ਤੱਕ ਬਣੀ। ਲੋਕ ਆ ਰਹੇ ਨੇ, ਰੋਜ਼ਾਨਾ ਆ ਰਹੇ ਨੇ, ਹਲੇ ਵੀ ਆ ਰਹੇ ਨੇ, ਐਡਮਿਸ਼ਨ ਹੋ ਰਹੇ ਨੇ, ਵੀਜ਼ੇ ਖੁੱਲੇ ਨੇ, ਲੱਗ ਵੀ ਰਹੇ ਨੇ। ਹਾਂ, ਕਿਸੇ ਨਾਲ ਕੋਈ ਅਗਰ ਵਾਕਿਆ ਹੋ ਗਿਆ ਤਾਂ ਮਤਲਬ ਇਹ ਨਹੀਂ ਹੈ ਕਿ ਕੋਈ ਐਸੀ ਪਾਲਿਸੀ ਬਣ ਗਈ ਕਿ ਜੀ ਪਾਕਿਸਤਾਨ ਵਾਸਤੇ ਵੀਜ਼ੇ ਬੰਦ ਹੋ ਗਿਆ। ਬੰਦ ਨਹੀਂ ਹੋਏ, ਇਹ ਪ੍ਰੋਗਰਾਮ ਬੰਦ ਹੋਇਆ, ਲੇਕਿਨ ਵੀਜ਼ੇ ਹਲੇ ਤੱਕ ਖੁੱਲੇ ਨੇ, ਲੱਗ ਰਹੇ ਨੇ, ਬੰਦ ਨਹੀਂ ਹੋਏ। ਬਿਲकुल ਠੀਕ ਹੈ। ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ ਕਿ ਤੁਸੀਂ ਕੁਝ ਟਾਈਮ ਔਰ ਸਮਾਂ ਸਾਡੇ ਦੇਖਣ ਔਰ ਸੁਣਨ ਵਾਲਿਆਂ ਵਾਸਤੇ ਕੱਢਿਆ। ਮਿਹਰਬਾਨੀ ਮਲੀ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ।
ਜੀ, ਇਹ ਸਨ ਡਾਕਟਰ ਮੁਹੰਮਦ ਇਤਫਾਕ, ਜਿਹੜੇ ਕਿ ਅਸਿਸਟੈਂਟ ਪ੍ਰੋਫੈਸਰ ਨੇ ਮੀਡੀਆ ਸਟੱਡੀਜ਼ ਦੇ, ਜਿਹੜੇ ਆ ਵੀ ਇਹ ਸਾਰਾ ਪੈਂਡਾ ਔਰ ਸਫ਼ਰ ਤੈਅ ਕਰਕੇ ਅਮਰੀਕਾ ਤੱਕ ਆਏ ਔਰ ਅੱਜ ਇੱਕ ਅੰਡਰ ਗ੍ਰੈਜੂਏਟ ਪ੍ਰੋਗਰਾਮ ਦੇ ਬੰਦ ਹੋਣ ਤੋਂ ਬਾਅਦ ਜਿਹੜਾ ਚਰਚਾ ਹੈ ਉਹਦੇ ਤੇ ਬੜੇ ਖੁਲਾਸੇ ਦੇ ਨਾਲ ਉਹਨਾਂ ਨੇ ਗੱਲ ਕੀਤੀ ਔਰ ਨਾਲ ਬਾਕੀ ਰਾਹ ਵੀ ਦੱਸੇ ਕਿ ਇਹ ਰਾਹ ਹੈ ਨੇ। ਮੈਂ ਉਮੀਦ ਕਰਨਾ ਹਾਂ ਕਿ ਇਹ ਗੱਲਬਾਤ ਹੈ ਜਿਹੜੀ ਇਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ। ਅੱਜ ਦੀ ਇਸ ਮੁਲਾਕਾਤ 'ਚ ਮੈਨੂੰ ਮਸੂਦ ਮੱਲੀ ਨੂੰ ਮਾਈਕ੍ਰੋਫੋਨ ਤੇ ਔਰ ਕੈਮਰੇ ਦੇ ਇਸ ਪਾਸੇ ਦੋ ਇਜਾਜ਼ਤਾਂ। ਫਿਰ ਕੁਝ ਜਾਣਕਾਰੀਆਂ, ਕੁਝ ਵਿਸ਼ੇ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।